पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਕਰਾਂਗੇ ਕੁਝ ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆਪ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500 ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਤਰ੍ਹਾਂ ਦਾ ਤੁਸੀਂ ਪੀਜ਼ਾ ਲੈ ਸਕਦੇ ਹੋ। ਵੈਜ ਨਾਨ ਵੈਜ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਵੀ ਸਵਾਦ ਦੇਖ ਸਕਦੇ ਹੋ। ਪੀਜ਼ਾ ਆਰਡਰ ਕਰਨੇ ਦੇ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com ਤੇ 10% ਆਫ ਲੈਣ ਲਈ ਇਹਨਾਂ ਦਾ ਕੋਡ 1313। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੱਬਤ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਪਿਕਰਸਵੀਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਨਸ਼ੇ ਦੀ ਜਿਹੜੀ ਹਾਹਾਕਾਰ ਮਚੀ ਪਈ ਆ। ਬੇਸ਼ੱਕ ਉੱਥੇ ਐਲਾਨ ਕੀਤੇ ਗਏ ਸੀ ਕਿ ਨਸ਼ਾ ਬੰਦ ਹੋ ਗਿਆ, ਬੰਦ ਕਰ ਦਾਂਗੇ, ਪਰ ਫਿਰ ਵੀ ਓਵਰਡੋਜ਼ ਦੇ ਨਾਲ ਕੁਛ ਕੁ ਦਿਨਾਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਆ ਉਹ ਇਸ ਦੁਨੀਆ ਤੋਂ ਤੁਰ ਗਏ। ਬਿਲਕੁਲ ਜੀ, ਇਹ ਬੜਾ ਇੱਕ ਤਰਾਸਦੀ ਜਿਹੜੀ ਹੈ ਜੀ ਉਹ ਬਣੀ ਹੋਈ ਹੈ ਜੀ ਇਸ ਵੇਲੇ ਪੰਜਾਬ ਦੇ ਵਿੱਚ। ਲਗਾਤਾਰ ਮੌਤਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਮਾਝੇ 'ਚ 13, ਮਾਲਵੇ 'ਚ 6 ਤੇ ਦੁਆਬੇ 'ਚ 5 ਮੌਤਾਂ ਓਵਰਡੋਜ਼ ਦੇ ਨਾਲ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਇਹ ਉਹ ਮੌਤਾਂ ਨੇ ਜੀ ਜਿਹੜੀਆਂ ਸਾਹਮਣੇ ਆ ਗਈਆਂ, ਜਿਹਦੇ 'ਚ ਜਾਂ ਵੀ ਸਾਹਮਣੇ ਆ ਗਏ ਜਾਂ ਸਾਹਮਣੇ ਆ ਗਈਆਂ। ਬਹੁਤ ਸਾਰੀਆਂ ਉਹ ਮੌਤਾਂ ਨੇ ਜਿਹੜੇ ਘਰੇ ਜਿਹੜੇ ਉਹ ਪਏ ਰਹਿ ਗਏ ਤੇ ਘਰਦਿਆਂ ਦਾ ਜ਼ੋਰ ਜਿਹੜਾ ਜੀ ਇਸ ਗੱਲ ਦੇ ਉੱਤੇ ਲੱਗਿਆ ਰਿਹਾ ਕਿ ਗੱਲ ਦੱਬ ਲਈ ਜਾਵੇ। ਸਾਇਲੈਂਟ ਹਾਰਟ ਅਟੈਕ ਜਿਹੜਾ ਜੀ ਉਹ ਇਹ ਕਹਿ ਕੇ ਜਿੰਨੀਆਂ ਕਿ ਇਹ ਮੌਤਾਂ ਹੋਈਆਂ ਨੇ ਸਾਰੀਆਂ ਇੱਕੋ ਜਿਹੇ ਤਰੀਕੇ ਦੇ ਨਾਲ ਹੋਈਆਂ ਨੇ। ਸਾਰਿਆਂ ਦੇ ਕੋਲੇ ਜਿਹੜੀ ਸਿਰਿੰਜ ਮਿਲਦੀ ਆ, ਸਾਰਿਆਂ ਕੋਲੇ ਪਾਣੀ ਮਿਲਦਾ ਤੇ ਖਾਲੀ ਪੁੜੀ ਜਿਹੜੀ ਉਹ ਮਿਲਦੀ ਆ। ਇਹ ਇੱਕਦਮ ਕੀ ਹੋ ਗਿਆ ਇੰਨਾ ਕਿ ਇੰਨੀਆਂ ਜਿਹੜੀਆਂ ਮੌਤਾਂ ਉਹ ਓਵਰਡੋਜ਼ ਦੇ ਨਾਲ ਹੋਣ ਲੱਗ ਗਈਆਂ। ਕੋਈ ਕਹਿੰਦਾ ਸੀਗਾ ਕੱਲ ਕਿ ਮੈਂ ਗੱਲ ਕਿਸੇ ਨਾਲ ਕੀਤੀ, ਕਹਿੰਦਾ ਸਮਾਨ ਮਾੜਾ ਹੋਣ ਲੱਗ ਗਿਆ। ਸਮਾਨ ਮਾੜਾ ਤੋਂ ਭਾਵ ਕਿ ਜਿਹੜੀ ਇਹ ਸਿੰਥੈਟਿਕ ਡਰੱਗ ਹੈ ਜਾਂ ਤਾਂ ਉਹਦੇ 'ਚ ਕੋਈ ਕੈਮੀਕਲ ਮਿਲ ਗਏ ਆ ਜਾਂ ਵਿੱਚ ਕੈਮੀਕਲ ਜਾ ਰਹੇ ਆ। ਵਿਕ ਕਿੰਨੇ ਰਹੇ ਆ ਇੱਥੋਂ ਹੁਣ ਅੰਦਾਜ਼ਾ ਸਾਰਿਆਂ ਨੂੰ ਹੋ ਜਾਣਾ ਚਾਹੀਦਾ ਕਿ ਜੀ ਅਵੇਲੇਬਲ ਆ। ਜਿਹੜੇ ਇੱਕ ਮਾਂ ਦੇ ਕੀਰਨੇ ਪਾਉਂਦੀ ਵੀਡੀਓ ਕੁਝ ਦਿਨ ਪਹਿਲਾਂ ਆਈ ਸੀਗੀ, ਉਹਨੇ ਲੋਕਾਂ ਦੇ ਮੂੰਹ 'ਚ ਉਂਗਲਾਂ ਜਿਹੜੀਆਂ ਜੀ ਉਹ ਪਵਾਤੀਆਂ ਸੀਗੀਆਂ ਕਿ ਇਸ ਲੈਵਲ ਤੱਕ ਦਾ ਦੁੱਖ ਜਿਹੜਾ ਜੀ ਉਹ ਪੰਜਾਬੀਆਂ ਨੂੰ ਲੱਗ ਗਿਆ। ਕੱਲ ਇੱਥੇ ਤਰਨਤਾਰਨ ਦੇ ਨੇੜੇ ਪਿੰਡ ਪੈਂਦਾ ਢੋਟੀਆਂ ਜਾਮਾ ਰਾਏ, 2 ਪਿੰਡ ਨੇ ਨੇੜੇ ਢੋਟੀਆਂ ਦੇ ਵਿੱਚ ਇੱਕੋ ਦਿਨ 'ਚ 2 ਮੌਤਾਂ ਓਵਰਡੋਜ਼ ਦੇ ਨਾਲ ਹੋਈਆਂ ਨੇ। ਇੱਕ ਨੌਜਵਾਨ ਜਿਹਦੀ ਮੌਤ ਹੋਈ ਉਹਦੀ ਜਿਹੜੀ ਵੀਡੀਓ ਸਾਹਮਣੇ ਆਈ ਉਹਨੇ ਫਿਰ ਲੋਕਾਂ ਨੂੰ ਜਿਹੜਾ ਜੀ ਉਹ ਰਵਾ ਕੇ ਰੱਖਤਾ ਕਿਉਂਕਿ ਉਹਦੇ ਨਾਲ ਉਹਦਾ ਬੇਟਾ 5 ਸਾਲਾਂ ਦਾ, ਉਹਦੀ ਪਹਿਲਾਂ ਤਾਂ ਘਰ ਵਾਲੀ ਛੱਡ ਗਈ ਇਸੇ ਨਸ਼ੇ ਦੀ ਵਜ੍ਹਾ ਕਰਕੇ। 2 ਬੱਚੇ ਨੇ। ਉਹ ਮੁੰਡਾ ਜਿਹੜਾ ਜੀ ਆਪਣੇ ਪਿਓ ਦੀ ਲਾਸ਼ ਦੇ ਨਾਲ ਪਿਆ ਤੇ ਉਹਨੂੰ ਇਹ ਕਹਿੰਦਾ ਕਿ ਪਾਪਾ ਉੱਠ ਮੈਨੂੰ ਸਕੂਲ ਛੱਡ ਕੇ ਆ, ਜਦੋਂ ਕਿ ਉਹ ਮਰਿਆ ਪਿਆ। ਔਰ ਉਹਦੇ ਘਰ ਦੇ ਦਿਖਾ ਰਹੇ ਆ ਕਿ ਆਹ ਸਿਰਿੰਜ ਲੈ ਕੇ ਬਾਥਰੂਮ ਦੇ ਅੰਦਰ ਗਿਆ ਸੀਗਾ ਤੇ ਬਸ ਉੱਥੋਂ ਫਿਰ ਨਿਕਲਿਆ ਨਹੀਂ। ਉਹ ਤਾਂ ਕਹਿੰਦੇ 2 ਮਿੰਟ ਲੱਗੇ। 2 ਮਿੰਟ ਨਹੀਂ ਲਾਉਂਦਾ ਇਹ ਨਸ਼ਾ, ਇਹ ਤਾਂ ਸੈਕਿੰਡ ਹੈ, ਜੇ ਹਾਰਡਲੀ 2 ਸੈਕਿੰਡ ਜਾਂ 4 ਸੈਕਿੰਡ। ਕਿਉਂਕਿ ਇਸੇ ਕਰਕੇ ਜਿੰਨੀਆਂ ਡੈਥ ਹੋ ਰਹੀਆਂ ਨੇ ਤਕਰੀਬਨ ਸਾਰਿਆਂ ਦੀ ਬਾਂਹ ਦੇ ਵਿੱਚ ਜਾਂ ਪੱਟਾਂ 'ਚ ਜਿੱਥੇ ਲਾਉਂਦੇ ਆ ਸਿਰਿੰਜ ਖੁੱਭੀ ਹੋਈ ਮਿਲਦੀ ਆ। ਪੁੱਟਣ ਦਾ ਸਮਾਂ ਨਹੀਂ ਜਿਹੜਾ ਜੀ ਉਹ ਮਿਲ ਰਿਹਾ। 2017 ਦੀਆਂ ਹੋਈਆਂ ਜਿਹੜੀਆਂ ਚੋਣਾਂ ਸੀ ਵਿਧਾਨ ਸਭਾ ਦੀਆਂ, ਜਿੰਨਾ ਮਸਲਾ ਉਸ ਟਾਈਮ ਦੇ ਉੱਤੇ ਭਖਿਆ ਸੀਗਾ, ਸੱਤਾ ਆ ਗਈ, ਵਿਰੋਧੀ ਧਿਰ ਬਣ ਗਈ, ਵਿਰੋਧੀ ਧਿਰ ਤੋਂ ਪਾਸੇ ਚਲੇ ਗਏ। ਕੋਈ ਇਸ ਵੇਲੇ ਇਸ ਮਸਲੇ ਦੇ ਉੱਤੇ ਖੋਲਣ ਦੇ ਵਾਸਤੇ ਤਿਆਰ ਨੀਗਾ ਕਿ ਪੰਜਾਬੀਆਂ ਦੀਆਂ ਇਹਨਾਂ ਲਾਸ਼ਾਂ ਦੀ ਜ਼ਿੰਮੇਵਾਰੀ ਕੌਣ ਚੁੱਕੂਗਾ ਔਰ ਇਹ ਰੁਕਣਗੀਆਂ ਜਾਂ ਨਹੀਂ। ਜਿਹੜੇ ਇਸ ਤੋਂ ਪੈਸੇ ਬਣਾਉਣ ਵਾਲੇ ਲੋਕ ਨੇ ਉਹ ਖੁੱਲ ਕੇ ਖੇਡ ਰਹੇ ਨੇ। ਹਾਂ, ਇੰਨਾ ਕੁ ਫਰਕ ਜ਼ਰੂਰ ਪਿਆ। ਜਿਹੜਾ ਪਹਿਲਾਂ ਇੱਥੇ ਸੱਤਾਧਾਰੀ ਜਿਹੜੇ ਹੁੰਦੇ ਸੀ ਉਹਨਾਂ ਦਾ ਜਿਹੜਾ ਚੈਨਲ ਸੀਗਾ ਉਹ ਕਹਿੰਦਾ ਸੀਗਾ ਕਿ ਪੰਜਾਬ ਨੂੰ ਬਦਨਾਮ ਕਰਦੇ ਆ ਲੋਕ ਜਿਹੜੇ ਨਸ਼ੇ ਦੇ ਵਾਸਤੇ, ਨਸ਼ੇ ਦੇ ਅਗੇਂਸਟ ਬੋਲਦੇ ਸੀ ਤੇ ਉਦੋਂ ਮੁਹਿੰਮ ਵੀ ਚਲਾਈ ਬੈਠੇ ਸੀ, ਡੋਂਟ ਡੀਫੇਮ ਪੰਜਾਬ। ਅੱਜ ਉਹ ਚੈਨਲ ਜੇ ਤੁਸੀਂ ਦੇਖੋ ਤੇ ਉਹ ਕਹਿੰਦਾ ਕਿ ਪੰਜਾਬ ਦੇ ਹਰ ਘਰ ਤੇ ਹਰ ਨੁੱਕਰ ਦੇ ਵਿੱਚ ਨਸ਼ਾ ਜਿਹੜਾ ਜੀ ਉਹ ਫੈਲਿਆ ਹੋਇਆ, ਮੌਤਾਂ ਹੋ ਰਹੀਆਂ ਨੇ। ਹੁਣ ਉਹ ਇਹ ਗੱਲ ਮੰਨਣ ਲੱਗੇ ਆ। ਕੋਈ 5-6 ਮਹੀਨਿਆਂ 'ਚ, ਸਾਲ 'ਚ ਨਹੀਂ ਆ ਗਿਆ ਜੀ, ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਆਇਆ। ਉਦੋਂ ਨਹੀਂ ਬੋਲੇ, ਹੁਣ ਉਹ ਬੋਲ ਰਹੇ ਆ। ਹਾਂ, ਸਿਆਸੀ ਤਰ੍ਹਾਂ ਖਾਮੋਸ਼ ਨੇ ਸਾਰੀਆਂ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਨਸ਼ਾ ਤਾਂ ਪਿਛਲੇ 10 ਸਾਲਾਂ ਤੋਂ ਬਹੁਤ ਜ਼ਿਆਦਾ ਹੈ ਜੀ। ਤੇ ਅੱਗੇ ਮੌਨਸੂਨ ਪਾਉਣ ਦੀ ਗੱਲ ਕਰੀਏ, ਮਵਈ ਦੇ ਵਿੱਚ ਇਸ ਨਾਲ ਮੌਤਾਂ
ਬਿਲਕੁਲ ਜੀ, ਐਕਚੁਅਲੀ ਜੇ ਵਰਦੀ ਹੈ ਤੇ ਤਾਂ ਮੁਸ਼ਕਿਲ ਹੈ, ਨਹੀਂ ਵਰਦੀ ਤਾਂ ਮੁਸ਼ਕਿਲ ਹੈ। ਔਰ ਖਾਸ ਤੌਰ ਦੇ ਉੱਤੇ ਮੁੰਬਈ ਦੇ ਵਿੱਚ ਤਾਂ ਬਹੁਤਾ ਕੁਛ ਜਿਹੜਾ ਡਿਪੈਂਡ ਹੀ ਮਾਨਸੂਨ ਦੇ ਉੱਤੇ ਰਹਿੰਦਾ। ਜ਼ਿਆਦੀ ਆਬਾਦੀ, ਪਾਣੀ ਦੀ ਜਿਹੜੀ ਜੀ ਉਹ ਲੋੜ। ਹੁਣ ਇਹ ਹੋਇਆ ਜੀ ਕਿ ਇਹਦੇ ਜਿਹੜੀ ਮੁੰਬਈ ਦੇ ਵਿੱਚ ਮਾਨਸੂਨ ਆਈ ਆ, ਲੇਟ ਆਈ ਆ, ਥੋੜੀ ਪਛੜ ਕੇ ਆਈ ਹੈ, ਤੇ ਉੱਥੇ ਇੰਨੀ ਜ਼ਿਆਦਾ ਵਰੀ ਆ ਪਿਛਲੇ 24 ਘੰਟਿਆਂ ਦੇ ਦੌਰਾਨ ਕਿ ਜਿਹੜੀ ਜੀ ਉਹ ਹਾਲ ਪਾਰਿਆ ਹੋ ਗਈ ਹੈ ਮੁੰਬਈ ਦੇ ਵਿੱਚ। ਜਿਹੜੇ ਕੁਝ ਇਲਾਕੇ ਨੇ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਜੀ ਉਹ ਮੀਂਹ ਪਿਆ, ਇਹਦੇ ਨਾਲ 5 ਮੌਤਾਂ ਜਿਹੜੀਆਂ ਦੀ ਉਹ ਹੋ ਚੁੱਕੀਆਂ ਨੇ ਹੁਣ ਤੱਕ। ਵੱਖ-ਵੱਖ ਥਾਵਾਂ ਦੇ ਉੱਤੇ ਇਹ ਜਿਹੜੀਆਂ ਮੌਤਾਂ ਹੋਈਆਂ ਨੇ, ਇਹਦੇ ਨਾਲ ਜਿਹੜੀਆਂ ਸੜਕ ਸੇਵਾਵਾਂ, ਰੇਲ ਤੇ ਜਿਹੜੀ ਲਾਈਫ ਲਾਈਨ ਕਹੀ ਜਾਂਦੀ ਆ ਮੁੰਬਈ ਦੀ ਜਿਹੜੀ ਲੋਕਲ, ਉਹਦੇ ਉੱਤੇ ਵੀ ਸਿੱਧਾ ਜਿਹੜਾ ਉਹ ਅਸਰ ਪਿਆ। 15 ਸਾਲਾ ਮੁੰਡਾ ਇੱਕ ਮਲਾਡ ਇਲਾਕੇ ਦੇ ਵਿੱਚ ਜਿਹੜਾ ਗਟਰ ਹੁੰਦਾ ਜੀ ਉਹਦੇ 'ਚ ਡਿੱਗ ਪਿਆ ਤੇ ਮੁੜ ਕੇ ਨਹੀਂ ਨਿਕਲ ਸਕਿਆ। ਥਾਣੇ ਦਾ ਏਰੀਆ, ਉੱਥੇ ਕੰਧ ਜਿਹੜੀ ਡਿੱਗ ਪਈ ਜਿਹਦੇ ਨਾਲ ਇੱਕ ਵਿਅਕਤੀ ਮਾਰਿਆ ਗਿਆ। ਜਿਹੜੀ ਦੱਖਣੀ ਮੁੰਬਈ ਆ, ਉੱਥੇ 2 ਜਾਣੇ ਮੀਂਹ ਤੋਂ ਬਚਣ ਲਈ ਰੁੱਖ ਹੇਠਾਂ ਬੈਠੇ ਸੀ, ਰੁੱਖ ਪੱਟਿਆ ਗਿਆ, ਦੋਵੇਂ ਮਾਰੇ ਗਏ। ਘਾਟਕੋਪਰ ਜਿਹੜਾ ਏਰੀਆ, ਉੱਥੇ ਇੱਕ ਔਰਤ ਦੀ ਮੌਤ ਜਿਹੜੀ ਉਹ ਕਰੰਟ ਲੱਗਣ ਦੇ ਨਾਲ ਜਿਹੜੀ ਆ ਜੀ ਉਹ ਹੋਈ ਆ। ਇਹ ਮੁੰਬਈ ਦਾ ਹਾਲ ਹੈ। ਪੰਜਾਬ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਮਾਨਸੂਨ ਜਿਹੜੀ ਆ ਉਹਨੇ ਦੁਬਾਰਾ ਰਫ਼ਤਾਰ ਆਪਣੀ ਫੜੀ ਆ ਤੇ ਉਹ ਪੰਜਾਬ ਦੇ ਵਿੱਚ ਦਸਤਕ ਜਿਹੜੀ ਆ ਉਹ ਦੇ ਸਕਦੀ ਆ ਭੜਕ ਤੱਕ। ਵੈਸੇ ਰਾਤ ਥੋੜਾ ਜਿਹੜਾ ਜੀ ਉਹ ਮੀਂਹ ਪਿਆ, ਉਹਨੇ ਥੋੜਾ ਜਿਹੇ ਹਾਲਾਤ ਜਿਹੜੇ ਆ ਜੀ ਉਹ ਸੁਧਾਰੇ ਆ। ਜਿਹੜੀ ਪਿਛਲੇ ਦਿਨਾਂ ਤੋਂ ਗਰਮੀ ਪੈ ਰਹੀ ਸੀ, ਇਹ ਕਿਹਾ ਜਾ ਰਿਹਾ ਅਰਲੀ ਮਾਨਸੂਨ ਇਹ ਹੋਊਗੀ, ਕੱਲ ਤੱਕ ਜਿਹੜੀ ਆ ਇਹ ਕਵਰ ਕਰੂਗੀ ਸਮੁੱਚੇ ਪੰਜਾਬ ਹਰਿਆਣਾ ਦੇ ਏਰੀਏ ਨੂੰ। ਉਧਰ ਉੱਤਰਾਖੰਡ ਜਿਹੜਾ ਹੈ ਜੀ, ਉੱਥੇ 24 ਘੰਟਿਆਂ ਦੇ ਵਾਸਤੇ ਵਾਰਨਿੰਗ ਜਿਹੜੀ ਆ ਉਹ ਜਾਰੀ ਕੀਤੀ ਗਈ ਆ। ਔਰ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਤੇ ਤੇਜ਼ ਹਵਾ ਤੇ ਗੜੇਮਾਰੀ ਦੇ ਅਸਾਰ ਜਿਹੜੇ ਦੱਸੇ ਗਏ ਆ। ਦੇਹਰਾਦੂਨ ਦੇ ਵਿੱਚ ਤੇ ਉਹਦੇ ਨੇੜੇ ਜਿਹੜੀ ਮਸੂਰੀ ਆ ਜੀ, ਉੱਥੇ ਦੋਨਾਂ ਥਾਵਾਂ ਦੇ ਉੱਤੇ ਜਿਹੜੇ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਵਾਰਨਿੰਗ ਇਹ ਜਾਰੀ ਕੀਤੀ ਗਈ ਆ ਕਿ ਉਹ ਆਪਣਾ ਕੋਈ ਪ੍ਰੋਗਰਾਮ ਜਿਹੜਾ ਜੀ ਉਹ ਬਣਾਉਣ ਨਾ, ਕਿਉਂਕਿ ਇਸ ਪਾਸੇ ਮੌਸਮ ਜਿਹੜਾ ਜੀ ਮਾਨਸੂਨ ਖਾਸ ਤੌਰ ਦੇ ਉੱਤੇ ਉਹ ਦਸਤਕ ਦੇ ਰਹੀ ਹੈ ਸ਼ਾਮ ਤੱਕ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਹੜੀਆਂ ਪਨਬਸ ਦੀਆਂ ਬੱਸਾਂ ਆ ਉਹ ਠੇਕੇ ਤੇ ਮੇਰੇ ਖਿਆਲ ਮੁਲਾਜ਼ਮ ਕੰਮ ਕਰਦੇ ਆ, ਉਹਨੇ ਕੁਝ ਕੁ ਘੰਟਿਆਂ ਦੇ ਲਈ ਪਹੀਆ ਜਾਮ ਕੀਤਾ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਜੇ ਮਾੜਾ ਜਿਹਾ ਸਾਹ ਲੈਣ ਲੱਗੀ ਆ ਜਿਹੜੀ ਸਰਕਾਰੀ ਟਰਾਂਸਪੋਰਟ ਪਿਛਲੇ ਕੁਝ ਸਮੇਂ ਤੋਂ, ਤੇ ਫਿਰ ਉਹਦੀਆਂ ਹੋਰ ਮੁਸ਼ਕਲਾਂ ਜਿਹੜੀਆਂ ਜੀ ਉਹ ਵੱਖਰੇ ਤੌਰ ਦੀਆਂ ਸ਼ੁਰੂ ਹੋ ਗਈਆਂ। ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਸ ਜਿਹੜੇ ਨੇ, ਇਹਨਾਂ ਦੀ ਯੂਨੀਅਨ ਜਿਹੜੀ ਆ, ਉਹਨਾਂ ਨੇ ਆਊਟਸੋਰਸਿੰਗ ਦੇ ਰਾਹੀਂ ਭਰਤੀ ਕੀਤੇ ਜਿਹੜੇ ਮੁਲਾਜ਼ਮ ਨੇ, ਉਹਨਾਂ ਨੇ ਪਨਬਸ ਦੀਆਂ ਬੱਸਾਂ ਦਾ 24 ਘੰਟੇ ਦੇ ਵਾਸਤੇ ਚੱਕਾ ਜਿਹੜਾ ਜੀ ਉਹ ਜਾਮ ਕਰਤਾ। ਇਹਦੇ ਨਾਲ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਸੀ ਉਹ ਵੀ ਪ੍ਰਭਾਵਿਤ ਹੋਈਆਂ, ਕਿਉਂਕਿ ਜਿਹੜੇ ਹੜਤਾਲੀ ਮੁਲਾਜ਼ਮ ਸੀਗੇ ਉਹਨਾਂ ਨੇ ਬੱਸ ਅੱਡਿਆਂ ਨੂੰ ਜਿਹੜਾ ਸੀਗਾ ਜੀ ਉਹ ਘੇਰ ਲਿਆ। ਔਰ ਇਹਨਾਂ ਨੇ 24 ਤੇ 25 ਜੂਨ ਦੀ ਰਾਤ ਨੂੰ 12 ਵਜੇ ਜਿਹੜੀ ਜੀ ਇਹ ਹੜਤਾਲ ਸ਼ੁਰੂ ਕਰਤੀ ਸੀ, ਔਰ 25 ਤੇ 26 ਜੂਨ ਦੀ ਅੱਧੀ ਰਾਤ ਤੱਕ ਜਿਹੜੀ ਇਹ ਜਾਰੀ ਰਹੀ। ਰੋਡਵੇਜ਼ ਦੇ 18 ਡੀਪੂ ਜਿਹੜੇ ਨੇ ਉਹਨਾਂ ਦੇ ਉੱਤੇ ਇਹਦਾ ਸਿੱਧਾ ਅਸਰ ਵੇਖਣ ਨੂੰ ਮਿਲਿਆ। ਬੱਸਾਂ ਨੂੰ ਡੀਪੂਆਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ, ਔਰ ਜਾਮ ਕਰਕੇ ਪੰਜਾਬ ਭਰ ਦੇ ਵਿੱਚ ਬੱਸ ਅੱਡਿਆਂ ਤੇ ਰੋਡਵੇਜ਼ ਦੇ ਡਿਪੂਆਂ ਦੇ ਵਿੱਚ ਪ੍ਰਦਰਸ਼ਨ ਜਿਹੜੇ ਸੀਗੇ ਉਹ ਕੀਤੇ ਗਏ। ਸਿੱਧੀ ਜਿਹੜੀ ਸਰਕਾਰੀ ਬੱਸ ਸੇਵਾ ਸੀ ਉਹ ਪ੍ਰਭਾਵਿਤ ਹੋਈ। ਜੇ ਸਰਕਾਰੀ ਬੱਸ ਸੇਵਾ ਪ੍ਰਭਾਵਿਤ ਹੋਈ ਤਾਂ ਬਿਨਾਂ ਕਿਸੇ ਸ਼ੱਕ ਦੇ ਜਿਹੜੀਆਂ ਪ੍ਰਾਈਵੇਟ ਵਾਲੇ ਸੀਗੇ ਜੀ, ਉਹਨਾਂ ਨੇ ਫਿਰ ਤੁੰਨ ਕੇ ਬੱਸਾਂ ਜਿਹੜੀਆਂ ਸੀ ਉਹ ਲੱਦੀਆਂ। ਇਸ ਕਰਕੇ ਜਿਹੜੀ ਯੂਨੀਅਨ ਆ ਨਾ ਜੀ, ਉਹਨੂੰ ਵੀ ਇੱਕ ਡਿਫਰੈਂਟ ਐਂਗਲ ਤੋਂ ਵੀ ਦੇਖਿਆ ਜਾਂਦਾ ਕਿ ਜਿਹੜੇ ਪ੍ਰਾਈਵੇਟ ਬੱਸਾਂ ਦੇ ਆਪਰੇਟਰ ਨੇ ਜਾਂ ਵੱਡੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਨੇ, ਉਹਨਾਂ ਦੀ ਦਖਲਅੰਦਾਜ਼ੀ ਬਹੁਤ ਆ ਜੀ। ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਪੈਸੇ ਜਿਹੜੇ ਜੀ ਉਹ ਘੱਟ ਪਾਵੇ, ਉਹ ਕੋਈ ਨਾ ਕੋਈ ਵਿੱਚੋਂ ਏਦਾਂ ਦੀ ਜਿਹੜੀ ਹੈ ਜੀ ਉਹ ਹੁਜਤ ਕਰ ਦਿੰਦੇ ਆ, ਜਿਹਦੇ ਨਾਲ ਮੁਸ਼ਕਿਲ ਜਿਹੜੀ ਆ ਉਹ ਖੜੀ ਹੋ ਜਾਂਦੀ ਆ। ਆਈ ਥਿੰਕ ਕਿਤੇ ਨਾ ਕਿਤੇ ਜਿਹੜਾ ਮੁਲਾਜ਼ਮ ਵਰਗ ਹੈ, ਠੀਕ ਹੈ, ਉਹਨਾਂ ਨੂੰ ਪੂਰਾ ਹੱਕ ਹੈ ਆਪਣੀਆਂ ਮੰਗਾਂ ਦੇ ਵਾਸਤੇ ਵਿਰੋਧ ਜਿਹੜਾ ਉਹ ਜਤਾਉਣ ਦਾ। ਪਰ ਇਹ ਨਹੀਂ ਭੁੱਲਣਾ ਚਾਹੀਦਾ ਜੀ ਕਿ ਜੇ ਇਹ ਸਰਕਾਰੀ ਟਰਾਂਸਪੋਰਟ ਕੰਪਨੀਆਂ ਜਿਹੜੀਆਂ ਉਹ ਡੋਲ ਗਈਆਂ, ਜਾਂ ਪਹਿਲਾਂ ਜਿਵੇਂ ਡੋਲ ਗਈਆਂ ਸੀਗੀਆਂ, ਜਿਹੜੇ ਤਰੀਕੇ ਦੇ ਨਾਲ ਘਾਟਾ ਪੈ ਰਿਹਾ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਜੀ ਮੁਸ਼ਕਲ ਕਿਵੇਂ ਔਰ ਕਿੰਨੀ ਜਿਹੜੀ ਆ ਉਹ ਖੜੀ ਹੋ ਜੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ, ਜੇ ਮੁਲਾਜ਼ਮ ਇਹਨੂੰ ਸੋਚ ਸਕਣ ਤਾਂ। ਜੀ ਬਿਲਕੁਲ। ਤੇ ਅੱਗੇ ਪੰਜਾਬ ਦੇ ਮੁੱਖ ਮੰਤਰੀ ਦੀ ਜੇ ਗੱਲ ਕਰੀਏ ਤਾਂ ਉਹ ਜਿਹੜੇ ਜੋਧਪੁਰ ਜੇਲ੍ਹ ਦੇ ਵਿੱਚ ਸੀ, ਉਹਨਾਂ ਦੇ ਇੱਕ ਮੁਆਵਜ਼ੇ ਦੀ ਗੱਲ ਹੋਈ ਆ, ਉਹ ਕਿੱਥੇ ਤੱਕ ਪਹੁੰਚੀ ਹੈ? ਐਕਚੁਅਲੀ ਜੀ ਇਹ ਮਾਮਲਾ ਬੜਾ ਸੈਂਸਿਟਿਵ ਹੈ, ਇਹਨੂੰ ਸੈਂਸਿਟਿਵ ਤਰੀਕੇ ਦੇ ਨਾਲ ਲਿਆ ਜਾਣਾ ਚਾਹੀਦਾ ਸੀਗਾ। ਜਦੋਂ ਜਿਹੜੀ 1984 ਦੇ ਵਿੱਚ ਸਾਕਾ ਨੀਲਾ ਤਾਰਾ ਜਿਹੜਾ ਜੀ ਹੋਇਆ, ਤੇ ਉਦੋਂ ਇਹ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀਗੇ, ਫੜ ਕੇ ਅੰਦਰ ਦੇ ਦਿੱਤੇ ਗਏ। ਜੋਧਪੁਰ ਜੇਲ੍ਹ ਦੇ ਵਿੱਚ ਜਿਹੜਾ ਸੀਗਾ ਜੀ ਇਹਨਾਂ ਨੂੰ ਡੱਕਿਆ ਗਿਆ, ਉੱਥੋਂ ਵਿਚਾਰੇ ਕਈ ਸਾਲ ਜਿਹੜਾ ਜੀ ਉਹ ਲਾ ਕੇ
ਨਿਕਲੇ ਔਰ ਬਾਅਦ ਦੇ ਵਿੱਚ ਅਦਾਲਤਾਂ ਦੇ ਧੱਕੇ ਇਹਨਾਂ ਨੇ ਖਾਧੇ ਇਨਸਾਫ ਦੇ ਵਾਸਤੇ। ਇਨਸਾਫ ਮਿਲਿਆ, ਦੇਰ ਨਾਲ ਹੀ ਮਿਲਿਆ। ਅਦਾਲਤ ਨੇ ਕਿਹਾ ਇਹਨਾਂ ਦੀ ਨਜ਼ਰਬੰਦੀ ਗੈਰ ਕਾਨੂੰਨੀ ਸੀ, ਇਹਨਾਂ ਨੂੰ ਮੁਆਵਜ਼ਾ ਦਿਓ ਜਿੰਨੀ ਦੇਰ ਤੱਕ ਇਹ ਅੰਦਰ ਰਹੇ ਨੇ ਸਣੇ ਵਿਆਜ ਦੇ। ਮੁਆਵਜ਼ਾ ਕਿੰਨਾ ਕੁ ਕਿਤੇ ਬਣਨਾ ਸੀ, 4.5 ਕਰੋੜ ਰੁਪਈਆ ਟੋਟਲ ਬਣਦਾ ਜਿੰਨਿਆਂ ਕੁ ਨੇ ਇਹ ਕੀਤਾ ਸੀਗਾ। ਉਹਨੂੰ ਲੈ ਕੇ ਜਿਹੜੀ ਕੇਂਦਰੀ ਏਜੰਸੀ ਆ ਜੀ ਉਹ ਚਲੇਗੀ ਹਾਈ ਕੋਰਟ ਦੇ ਵਿੱਚ। ਹੁਣ ਜਿਹੜੇ ਜੀ ਇਹ ਵਿਚਾਰੇ ਫੇਰ ਭੱਜੇ ਫਿਰ ਰਹੇ ਨੇ ਵੀ ਇੰਨਾ ਟਾਈਮ ਸਾਡਾ ਜੇਲ੍ਹਾਂ 'ਚ ਲੰਘ ਗਿਆ, ਮੁੜ ਕੇ ਸਾਨੂੰ ਅਦਾਲਤੀ ਲੜਾਈ ਲੜਦਿਆਂ ਹੋਇਆ ਇੰਨਾ ਸਮਾਂ ਲੱਗ ਗਿਆ। ਹੁਣ ਇੰਨੇ ਕੁ ਫੰਡ ਦੇ ਵਾਸਤੇ ਸਰਕਾਰ ਚੁੱਕ ਕੇ ਜਿਹੜੀ ਕੇਂਦਰ ਦੀ ਆ ਉਹ ਚਲੇਗੀ ਜਿਹੜੀ ਉੱਪਰਲੀ ਅਦਾਲਤ ਦੇ ਵਿੱਚ ਵੀ ਇਸ ਲੜਾਈ ਨੂੰ ਇੱਥੇ ਬੰਦ ਕਰ ਦਿਓ। 4.5 ਲੱਖ ਰੁਪਈਆ ਇਹਨਾਂ ਨੂੰ ਮਿਲਣਾ, ਉਹ ਦੇ ਕੇ ਇਹਨਾਂ ਨੂੰ ਜ਼ਿੰਦਗੀ ਜਿਹੜੀ ਆ ਉਹ ਸ਼ੁਰੂ ਕਰਨ ਦਿਓ। ਪਿਛਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਹੁੰਦੀ ਰਹੀ ਆ। ਅਕਾਲੀ ਦਲ ਕਹਿੰਦਾ ਅਸੀਂ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਉਹਨੂੰ ਮਿਲ ਕੇ ਆਏ ਆ ਤੇ ਉਹਨਾਂ ਨੇ ਕਿਹਾ ਅਸੀਂ ਕਰਾਂਗੇ, ਇਹਦੇ ਉੱਤੇ ਕੀਤਾ ਕੁਛ ਨਹੀਂ ਅਜੇ ਤੱਕ। ਹੁਣ ਇੰਨਾ ਕੁ ਜ਼ਰੂਰ ਹੈ, ਥੋੜੀ ਇਹ ਆਸ ਵਧੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਆਖੀ ਆ ਕਿ ਜੇ ਕੇਂਦਰ ਦੀ ਸਰਕਾਰ ਹੱਥ ਖੜੇ ਕਰ ਦਿੰਦੀ ਆ ਤੇ ਇਹ ਮੁਆਵਜ਼ਾ ਜਿਹੜਾ 4.5 ਕਰੋੜ ਰੁਪਈਆ ਬਣਦਾ, ਅਸੀਂ ਮੁਕੰਮਲ ਮੁਆਵਜ਼ਾ ਜਿਹੜਾ ਪੰਜਾਬ ਸਰਕਾਰ ਇਹਨਾਂ ਨੂੰ ਦੇ ਦੂਗੀ। ਇਹ ਵੀ ਕਿਹਾ ਗਿਆ ਜੀ ਕਿ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਸਕੱਤਰ ਜਿਹੜੇ ਨੇ ਉਹਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਆ। ਇਹ ਵੀ ਕਿਹਾ ਕਿ ਜੇ ਕੇਂਦਰ ਦੀ ਸਰਕਾਰ ਅੱਧੇ ਪੈਸੇ ਪਾਉਂਦੀ ਆ, 50% ਦੇ ਉਹ ਪਾਉਂਦੀ ਆ ਤੇ 50% ਵੀ ਸਰਕਾਰ ਜਿਹੜੀ ਆ ਜੀ ਉਹ ਦੇਣ ਦੇ ਵਾਸਤੇ ਤਿਆਰ ਹੈ। ਇਹਦੇ ਨਾਲ ਥੋੜੀ ਜੀ ਇਹ ਆਸ ਤਾਂ ਜਿਹੜੀ ਹੈ ਕਿ ਜੇ ਸਰਕਾਰ ਆਪਣੀ ਇਸ ਗੱਲ ਦੇ ਉੱਤੇ ਕਾਇਮ ਰਹਿੰਦੀ ਆ, 4.5 ਕਰੋੜ ਰੁਪਈਆ ਹੈ ਇਹਨਾਂ ਨੂੰ ਮਿਲ ਜਾਂਦਾ ਤੇ ਕਮ ਸੇ ਕਮ ਇਹ ਵਿਚਾਰੇ ਆਪਣਾ ਕੋਈ ਕੰਮ ਧੰਦਾ ਤਾਂ 4.5 ਲੱਖ ਦੇ ਨਾਲ ਸ਼ੁਰੂ ਕਰਕੇ ਰੋਜ਼ੀ ਰੋਟੀ ਦਾ ਜੁਗਾੜ ਹੋ ਸਕਦਾ। ਔਰ ਜਿਹੜੀ ਡਿਸਟਰਬ ਹੋ ਗਈ ਲਾਈਫ ਇਹਨਾਂ ਦੀ ਇੰਨੇ ਸਾਲਾਂ ਦੇ ਵਾਸਤੇ, ਉਹ ਦੁਬਾਰਾ ਕਿਸੇ ਮਾੜੇ ਮੋਟੇ ਤਰੀਕੇ ਨਾਲ ਚੰਗੇ ਪਾਸੇ ਨੂੰ ਤੁਰ ਸਕਦੀ ਹੈ। ਜੀ ਬਿਲਕੁਲ। ਤੇ ਅੱਗੇ PRTC ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਪੰਜਾਬ ਤੋਂ ਦਿੱਲੀ ਤੱਕ AC ਬੱਸਾਂ ਚਲਾਉਣ ਦਾ ਦੱਸਿਆ ਕਿ ਉਹ ਚਲਾਉਣਗੇ ਇੱਥੋਂ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਇੱਕ ਚੰਗਾ ਤੁਸੀਂ ਕਹਿ ਲਓ ਕਿ ਚੰਗੀ ਖਬਰ ਜਿਹੜੀ ਉਹ ਹੈਗੀ ਆ, ਕਿਉਂਕਿ ਬੱਸਾਂ ਤਾਂ ਬਹੁਤ ਸਾਰੀਆਂ ਚੱਲਦੀਆਂ ਨੇ, ਉਹਨਾਂ ਦੀ ਟਿਕਟ ਬੜੀ ਹੈ ਜੀ 2300 2500 3-3000 ਰੁਪਏ ਤੱਕ ਜਿਹੜੀ ਜੀ ਉਹ ਟਿਕਟ ਹੈ। ਹੁਣ ਇਹ ਜਿਹੜੀ PRTC ਆ ਇਹ ਆਪਣੀ ਬੱਸ ਸੇਵਾ ਜਿਹੜੀ ਜੀ ਉਹ 5 ਵੱਡੇ ਸ਼ਹਿਰ ਨੇ ਉੱਥੋਂ ਦਿੱਲੀ ਏਅਰਪੋਰਟ ਤੱਕ ਜਿਹੜੀ ਆ ਉਹ ਸ਼ੁਰੂ ਕਰਨ ਜਾ ਰਹੀ ਹੈ। ਇਹਨਾਂ ਦਾ ਕੋਈ ਲੱਭਦਾ ਨਹੀਂ ਸੀ ਜੀ ਪਹਿਲਾਂ ਕਿ ਉੱਥੋਂ ਚੱਲਦੀਆਂ ਕਿੱਥੋਂ ਨਹੀਂ, ਕੀ ਕਰਦੇ ਨੇ ਲੋਕ, ਖੱਜਲ ਵੀ ਹੁੰਦੇ ਸੀ ਤੇ ਉਹਨਾਂ ਨੂੰ ਫਿਰ ਮੁੜ ਕੇ ਜਾਣਾ ਪੈਂਦਾ ਸੀ ਉਹਨਾਂ ਹੀ ਪ੍ਰਾਈਵੇਟ ਬੱਸਾਂ ਦੇ ਵਿੱਚ ਜਿਹੜੇ ਬੁੱਕ ਪੈਸਿਆਂ ਦਾ ਲੈਂਦੇ ਆ। ਇਹ ਹੁਣ ਆਨਲਾਈਨ ਜਿਹੜੀ ਆ ਜੀ ਉਹ ਅਵੇਲੇਬਲ ਹੋਊਗੀ, ਵੈਬਸਾਈਟ ਦੇ ਉੱਤੇ ਆਨਲਾਈਨ ਟਿਕਟ ਜਿਹੜੀ ਆ ਉਹ ਬੁੱਕ ਕਰਵਾਈ ਜਾ ਸਕਦੀ ਆ। ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਤੇ ਲੁਧਿਆਣੇ ਤੋਂ ਇਹ ਬੱਸਾਂ ਜਿਹੜੀਆਂ AC ਬੱਸਾਂ ਨੇ ਜੀ ਇਹ ਚੱਲਣਗੀਆਂ ਟਰਮੀਨਲ 3 ਤੱਕ ਜਿਹੜੇ ਦਿੱਲੀ ਏਅਰਪੋਰਟ ਆ ਜੀ। ਪਟਿਆਲੇ ਤੋਂ ਸ਼ਾਮੀ 4 ਵਜੇ ਚੱਲੂਗੀ, ਰਾਤੀ 10:30 ਵਜੇ ਇਹ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਪਹੁੰਚਾ ਦੂਗੀ ਔਰ ਉੱਥੋਂ ਸਵੇਰੇ 6 ਵਜੇ ਚੱਲ ਕੇ ਪਹਿਲਾਂ 7:30 ਵਜੇ ਜਿਹੜਾ ਬੱਸ ਸਟੈਂਡ ਆ ਉੱਥੇ ਪਹੁੰਚੂਗੀ, ਉੱਥੋਂ 8:15 ਵਜੇ ਪਟਿਆਲੇ ਦੇ ਵਾਸਤੇ ਚੱਲੂਗੀ। ਇੱਕ ਬੱਸ ਜਿਹੜੀ ਦੁਪਹਿਰੇ 12:40 ਤੇ ਇੱਥੋਂ ਚੱਲੂਗੀ। ਹੁਸ਼ਿਆਰਪੁਰ ਤੋਂ ਦੁਪਹਿਰੇ ਜਿਹੜੀ ਜੀ 12:30 ਵਜੇ ਚੱਲੂਗੀ, 3 ਵਜੇ ਲੁਧਿਆਣੇ ਤੇ ਰਾਤ 10:30 ਵਜੇ ਹਵਾਈ ਅੱਡੇ ਦੇ ਉੱਤੇ ਜਿਹੜੀ ਜੀ ਉਹ ਪਹੁੰਚੂਗੀ ਔਰ ਉੱਥੋਂ ਜਿਹੜੀ ਆ ਰਾਤੀ 11:10 ਤੇ ਚੱਲ ਕੇ 12 ਵਜੇ ਬੱਸ ਅੱਡੇ ਤੇ ਉੱਥੋਂ 12:40 ਤੇ ਹੁਸ਼ਿਆਰਪੁਰ ਦੇ ਵਾਸਤੇ ਜਿਹੜੀ ਆ ਉਹ ਚੱਲੂਗੀ, ਜਿਹੜੀ ਸਵੇਰੇ 8:15 ਵਜੇ ਹੁਸ਼ਿਆਰਪੁਰ ਪਹੁੰਚੂਗੀ। ਔਰ ਜਲੰਧਰ ਤੋਂ ਸ਼ਾਮੀ ਜਿਹੜੇ ਜੀ 7 ਵਜੇ ਚੱਲ ਕੇ 8:30 ਵਜੇ ਲੁਧਿਆਣਾ ਤੇ ਸਵੇਰੇ 3:30 ਵਜੇ ਏਅਰਪੋਰਟ ਦੇ ਉੱਤੇ ਜਿਹੜੀ ਆ ਜੀ ਉਹ ਪਹੁੰਚੂਗੀ। ਔਰ ਜਲੰਧਰ ਤੋਂ ਜਿਹੜੀ 10 ਵਜੇ ਚੱਲ ਕੇ ਲੁਧਿਆਣੇ ਜਿਹੜੀ ਆ ਜੀ ਉਹ ਮਾਸਾ 4:45 ਵਜੇ ਏਅਰਪੋਰਟ ਦੇ ਉੱਤੇ ਜਿਹੜਾ ਜੀ ਉਹ ਪਹੁੰਚੂਗੀ ਔਰ ਰਾਤ ਨੂੰ 9:10 ਤੇ ਉੱਥੋਂ ਚੱਲ ਕੇ 5:30 ਵਜੇ ਸਵੇਰੇ ਜਿਹੜਾ ਜੀ ਉਹ ਲੁਧਿਆਣੇ ਪਹੁੰਚਾ ਦੂਗੀ। ਕਪੂਰਥਲੇ ਤੋਂ ਵੀ ਜਿਹੜੀ ਜੀ 6:40 ਤੇ ਲੁਧਿਆਣੇ ਹੁੰਦੇ ਹੋਏ ਜਿਹੜਾ ਜੀ 3:50 ਦੇ ਉੱਤੇ ਜਿਹੜੀ ਇਹ ਪਹੁੰਚੂਗੀ ਏਅਰਪੋਰਟ। ਬਾਕੀ ਦੇਖੋ ਜਿਹੜੀ ਇਹ ਦੁਬਾਰਾ ਫੇਰ ਚਲਾਉਣ ਦੀ ਕੋਸ਼ਿਸ਼ ਹੈ ਔਰ ਸਿਸਟੇਮੈਟਿਕਲੀ ਚਲਾਉਣ ਦੀ ਕੋਸ਼ਿਸ਼ ਹੈ। ਚੰਗੀ ਗੱਲ ਇਹ ਆ ਕਿ ਖੱਜਲ ਖੁਆਰ ਨਹੀਂ ਹੋਣਾ ਪਊਗਾ, ਆਨਲਾਈਨ ਜਿਹੜੀ ਆ ਉਹ ਟਿਕਟ ਵਗੈਰਾ ਇਹਦੀਆਂ ਮਿਲ ਜਾਣਗੀਆਂ। ਹੁਣ ਇਹ ਨਿਰਭਰ ਕਰੂਗਾ ਜੀ ਲੋਕਾਂ ਦੇ ਸਹਿਯੋਗ ਦੇ ਉੱਤੇ ਔਰ ਖਾਸ ਤੌਰ ਦੇ ਉੱਤੇ ਇਸ ਚੀਜ਼ ਦੇ ਉੱਤੇ ਕਿਉਂਕਿ ਜਿਸ ਗੁੰਡਾਗਰਦੀ ਦੇ ਨਾਲ ਉਹ ਬੱਸਾਂ ਜਿਹੜੀ ਪ੍ਰਾਈਵੇਟ ਵਾਲੇ ਚਲਾਉਂਦੇ ਆ ਉਹ ਕਿੰਨਾ ਕੁ ਜਿਹੜਾ ਜੀ ਉਹ ਚੱਲਣ ਦਿੰਦੇ ਆ। ਤੁਹਾਨੂੰ ਯਾਦ ਹੋਣਾ ਇੱਕ ਲੁਧਿਆਣੇ ਤੋਂ ਮੈਨੂੰ ਯਾਦ ਹੈ ਕਿ ਪੰਜਾਬੀ ਜਿਹੜੀ USA ਨੇ ਇੰਟਰਵਿਊ ਉਹਨਾਂ ਦੀ ਕੀਤੀ ਸੀ, ਜਿਨ੍ਹਾਂ ਨੇ ਬੱਸਾਂ ਚਲਾਈਆਂ ਸੀ ਉਹ ਤੋੜ ਭੰਨ ਦਿੱਤੀਆਂ ਸੀਗੀਆਂ, ਬੜੀ ਉਹਨਾਂ ਨੂੰ ਮੁਸ਼ਕਲ ਉਦੋਂ ਖੜੀ ਕੀਤੀ ਸੀ। ਪਰ ਇਹ ਸਰਕਾਰੀ ਬੱਸ ਸੇਵਾ ਆ,
ਇਸ ਕਰਕੇ ਉਮੀਦ ਹੈ ਕਿ ਇਹੋ ਜਿਹੀ ਘਟਨਾ ਕੋਈ ਇਹਨਾਂ ਨਾਲ ਨਹੀਂ ਵਾਪਰੂ। ਬਿਲਕੁਲ ਜੀ, ਜਿਨ੍ਹਾਂ ਨੇ ਇੰਡੋ ਕੈਨੇਡੀਅਨ ਚਲਾਈ ਸੀ ਉਹ ਵਿਚਾਰਿਆਂ ਤੋਂ ਕਿਸ ਤਰ੍ਹਾਂ ਜ਼ੋਰ ਜਰਬੀ ਦੇ ਨਾਲ ਖੋਹ ਲੈ ਗਈ ਸੀਗੀ, ਉਹਨਾਂ ਦੀ ਜਵਾਨੀ ਵੀ ਗੱਲਾਂ ਸੁਣਨ ਵਾਲੀਆਂ। ਅਤੇ ਅੱਗੇ ਅਰੁਣ ਜੇਤਲੀ ਦੀ ਜੇ ਗੱਲ ਕਰਦੇ ਹਾਂ ਤਾਂ ਉਸਨੇ ਇੰਦਰਾ ਗਾਂਧੀ ਦੀ ਤੁਲਨਾ ਹਿਟਲਰ ਦੇ ਨਾਲ ਕੀਤੀ। ਬਿਲਕੁਲ ਜੀ, ਐਕਚੁਅਲੀ ਤੁਸੀਂ ਦੇਖੋ ਕਿ 19 ਦੀਆਂ ਚੋਣਾਂ ਜਿਹੜੀਆਂ ਦੀ ਉਹ ਆ ਰਹੀਆਂ ਨੇ, ਔਰ ਇਹਨਾਂ ਚੋਣਾਂ ਦੇ ਵਿੱਚ ਕੀ ਕੁਛ ਕਹਿਣਾ ਸੱਤਾਧਾਰੀ ਧਿਰ ਨੇ। ਇਉਂ ਲੱਗਦਾ ਕਿ ਜਦੋਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਸੀਗੀ ਤਾਂ ਸਰਕਾਰ ਤੋਂ ਬਾਅਦ ਜੋ ਚੋਣਾਂ ਆਈਆਂ ਤਾਂ ਉਦੋਂ ਇੰਡੀਆ ਸ਼ਾਈਨਿੰਗ ਤੇ ਫੀਲ ਗੁੱਡ ਫੈਕਟਰ ਬੜਾ ਫੇਮਸ ਹੋਏ ਸੀਗੇ ਲਫ਼ਜ਼। ਨਾ ਇੰਡੀਆ ਸ਼ਾਈਨ ਹੋਇਆ, ਨਾ ਫੈਕਟਰ ਜਿਹੜਾ ਸੀ ਉਹ ਫੀਲ ਗੁੱਡ ਹੋਇਆ। ਹੁਣ ਦੱਸਣ ਦੇ ਵਾਸਤੇ ਕੇਂਦਰ ਦੀ ਸਰਕਾਰ ਦੇ ਕੋਲੇ ਤੇ ਉਹਦੇ ਨੁਮਾਇੰਦਿਆਂ ਤੇ ਉਹਦੇ ਮੰਤਰੀਆਂ ਦੇ ਕੋਲੇ ਬਹੁਤਾ ਕੁਛ ਹੈ ਨੀ ਗਾ। ਕੀ ਦੱਸਣ ਆ ਕੇ ਜਿਹੜੇ ਪਿੰਡ ਗੋਦ ਲਏ ਸੀ ਮੈਂਬਰ ਪਾਰਲੀਮੈਂਟ ਨੇ ਉਹ ਕਿੱਡੇ ਕਿੱਡੇ ਹੋ ਗਏ, ਉਹ ਵਧੇ ਕਿ ਉੱਡੇ ਹੀ ਰਹਿ ਗਏ। ਜਿਹੜੇ ਸਮਾਰਟ ਸਿਟੀ ਬਣਨੇ ਸੀ ਉਹ ਕਿੰਨੇ ਸਮਾਰਟ ਸਿਟੀ ਬਣੇ। ਬੁਲੇਟ ਟ੍ਰੇਨ ਕਿੱਥੋਂ ਲੈ ਕੇ ਕਿੱਥੋਂ ਤੱਕ ਚੱਲੀ ਆ। ਗੰਗਾ ਜਿਹੜੀ ਹੈ ਜੀ ਉਹ ਸਾਫ਼ ਹੋਈ ਆ ਜਾਂ ਨਹੀਂ ਹੋਈ। ਡਿਜੀਟਲ ਇੰਡੀਆ ਦਾ ਕੀ ਬਣਿਆ, ਮੇਕ ਇਨ ਇੰਡੀਆ ਦਾ ਕੀ ਬਣਿਆ। ਜਿਹੜਾ ਨੋਟਬੰਦੀ ਕੀ ਉਹਦੇ ਨਵੇਂ ਹੀ ਘਪਲੇ ਸਾਹਮਣੇ ਜਿਹੜੇ ਜੀ ਉਹ ਆ ਰਹੇ ਆ। ਇਹ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਉੱਭਰ ਸਕਦੀਆਂ ਨੇ। ਇਸ ਕਰਕੇ ਧਿਆਨ ਡਾਈਵਰਟ ਕਰਨ ਦੇ ਵਾਸਤੇ ਕੀਤਾ ਜਿਹੜਾ ਜੀ ਉਹ ਕੀ ਜਾ ਰਿਹਾ। ਜਿਹੜੇ ਜੇਤਲੀ ਸਾਹਿਬ ਨੇ ਉਹਨਾਂ ਨੇ ਇੱਕ ਲੇਖ ਲਿਖਿਆ, ਇੱਕ ਆਰਟੀਕਲ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਇੰਦਰਾ ਗਾਂਧੀ ਨੂੰ ਭਾਰਤ ਦੀ ਵੰਸ਼ਵਾਦੀ ਜਮਹੂਰੀਅਤ ਦੇ ਵਿੱਚ ਤਬਦੀਲ ਕਰਨ ਦੇ ਯਤਨਾਂ ਦੇ ਦੌਰਾਨ ਇਹ ਕਿਹਾ ਕਿ ਉਹ ਹਿਟਲਰ ਤੋਂ ਵੀ 2 ਪੈਰ ਗਾਂਹ ਜਿਹੜਾ ਸੀ ਉਹ ਲੰਘ ਗਏ। ਇਹ ਆਰਟੀਕਲ ਦੇ ਵਿੱਚ ਉਹਨਾਂ ਲਿਖਿਆ ਕਿ ਐਮਰਜੈਂਸੀ ਜੋ ਕਿ 4 ਦਹਾਕੇ ਪਹਿਲਾਂ 2575 ਨੂੰ ਮੁਲਕ ਤੇ ਥੋਪੀ ਗਈ ਸੀ, ਇਹਦੀ ਜਿਹੜੀ ਕਹਾਣੀ ਸੀ ਉਹ ਕਿਤੇ ਨਾ ਕਿਤੇ 1933 ਵਿੱਚ ਜੋ ਕੁਛ ਨਾਜ਼ੀ ਜਰਮਨੀ ਦੇ ਵਿੱਚ ਵਾਪਰਿਆ ਉਹਦੇ ਤੋਂ ਪ੍ਰੇਰਿਤ ਸੀਗੀ। ਕੇਂਦਰੀ ਮੰਤਰੀ ਨੇ ਐਮਰਜੈਂਸੀ ਦੇ ਦੌਰਾਨ ਅਕਾਲੀਆਂ ਵੱਲੋਂ ਲਾਏ ਮੋਰਚਿਆਂ ਨੂੰ ਸਲਾਹਿਆ। ਇਹਦੇ ਵਿੱਚ ਜਿਹੜਾ ਜੀ ਇਹਦਾ ਸਬਟਾਈਟਲ ਸੀਗਾ ਜੀ ਦੀ ਟਾਈਮਿੰਗ ਆਫ ਐਮਰਜੈਂਸੀ। ਇਹਦੇ ਵਿੱਚ ਲਿਖਿਆ ਕਿ ਹਿਟਲਰ ਤੇ ਇੰਦਰਾ ਗਾਂਧੀ ਦੋਵਾਂ ਨੇ ਕਦੇ ਵੀ ਸੰਵਿਧਾਨ ਦੇ ਸਰਮਾਏ ਨੂੰ ਰੱਦ ਨਹੀਂ ਕੀਤਾ। ਜੇਤਲੀ ਨੇ ਇਹ ਵੀ ਕਿਹਾ ਕਿ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸੀ ਜਿਹਦੇ ਵਿੱਚ ਇੰਦਰਾ ਗਾਂਧੀ ਹੋਰਾਂ ਨੇ ਹਿਟਲਰ ਨੂੰ ਪਛਾਣ ਜਿਹੜਾ ਜੀ ਉਹ ਧੱਕ ਦਿੱਤਾ। ਹੁਣ ਵੇਖਿਆ ਜਾਵੇ ਠੀਕ ਹੈ, ਜਿਹੜਾ ਇਤਿਹਾਸ ਹੁੰਦਾ ਹੈ ਉਹਦੇ ਵਿੱਚ ਬਹੁਤ ਕੁਛ ਚੰਗਾ ਮਾੜਾ ਜਿਹੜਾ ਜੀ ਉਹ ਹੁੰਦਾ। ਅੱਜ ਜਿਸ ਚੀਜ਼ ਦੇ ਨਾਲ ਲੋਕ ਜੂਝ ਰਹੇ ਆ ਉਹ ਇਹ ਆ ਰੋਜ਼ੀ ਰੋਟੀ। ਆਮ ਬੰਦੇ ਨੂੰ ਰੋਟੀ ਦਾ ਫਿਕਰ ਪਿਆ ਹੋਇਆ। ਆਮ ਬੰਦੇ ਤੋਂ ਉਹਦੇ ਬੱਚਿਆਂ ਦੇ ਵਾਸਤੇ ਸਿੱਖਿਆ ਜਿਹੜੀ ਆ ਉਹ ਖੋਹ ਲਈ ਗਈ ਆ, ਬਹੁਤ ਮਹਿੰਗੀ ਕਰ ਦਿੱਤੀ ਗਈ ਆ ਪ੍ਰਾਈਵੇਟ ਤੌਰ ਦੇ ਉੱਤੇ। ਜਿਹੜੀ ਸਿਹਤ ਹੈ ਜੀ, ਸਿਹਤ ਦੇ ਵਾਸਤੇ ਸਰਕਾਰੀ ਹਸਪੀਟਲ ਡਿਸਪੈਂਸਰੀਆਂ ਦਾ ਕੀ ਹਾਲ ਹੈ ਇਹ ਸਭ ਨੂੰ ਪਤਾ ਹੈ। ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਛਿੱਲ ਜਿਹੜੀ ਆ ਉਹਨੂੰ ਲਹਾਉਣੀ ਪੈ ਰਹੀ ਆ। ਇਸ ਕਰਕੇ ਇਹਦੇ ਦੌਰਾਨ ਸ਼ਾਇਦ ਇਸੇ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਦੀ ਉਹ ਉਭਾਰੀਆਂ ਜਾ ਰਹੀਆਂ ਨੇ। ਹੁਣ ਆਮ ਬੰਦੇ ਦੀਆਂ ਸਮੱਸਿਆਵਾਂ ਦਾ ਹੱਲ ਇਹਦੇ ਨਾਲ ਕੀ ਜਿਹੜਾ ਜੀ ਉਹ ਲੈਣਾ ਦੇਣਾ ਕਿ ਕਦੋਂ ਕੀ ਜਿਹੜਾ ਸੀ ਵਾਪਰਿਆ। ਲੋਕ ਤਾਂ ਅੱਜ ਦੀ ਰੋਟੀ ਦੇ ਵਾਸਤੇ ਫਿਕਰਮੰਦ ਨੇ। ਜੀ ਜੀ ਬਿਲਕੁਲ। ਤੇ ਅੱਗੇ ਮੌਨਸੂਨ ਅਜਲਾਸ ਦੀ ਜੇ ਗੱਲ ਕਰਦੇ ਹਾਂ ਉਹ 18 ਤੋਂ ਹੋਊਗਾ ਤੇ ਤਲਾਕ ਦਾ ਜਿਹੜਾ ਮੁੱਦਾ ਆ ਉਹ ਭਾਰੀ ਰਹੂਗਾ। ਬਿਲਕੁਲ ਜੀ, ਇਹ ਪਿਛਲਾ ਜਿਹੜਾ ਸੈਸ਼ਨ ਸੀਗਾ ਜੇ ਆਪਾਂ ਉਹਦੀ ਗੱਲ ਕਰੀਏ ਤੇ ਉਹ ਤਾਂ ਲੰਘ ਗਿਆ ਸੀਗਾ ਜੀ ਉਹਦੀ ਰੌਲੇ ਗੋਲੇ ਦੇ ਵਿੱਚ, ਵਿਰੋਧ ਦੇ ਵਿੱਚ। ਹੁਣ ਇਹ 18 ਤਰੀਕ ਜਿਹੜੀ ਐਲਾਨੀ ਗਈ ਹੈ ਜੀ ਮੌਨਸੂਨ ਦੇ ਇਜਲਾਸ ਦੇ ਵਾਸਤੇ। ਸਰਕਾਰ ਕਹਿੰਦੀ ਆ ਕਿ ਉਹ ਟ੍ਰਿਪਲ ਤਲਾਕ ਜਿਹੜਾ ਜੀ ਇਹਨੂੰ ਪਾਸ ਕਰਾਉਣਾ ਚਾਹੁੰਦੀ ਹੈ ਕਿਉਂਕਿ ਮਾਮਲਾ ਫਿਰ ਉਹੀ ਵੋਟ ਬੈਂਕ ਦਾ ਜਿਹੜਾ ਜੀ ਉਹ ਆ ਜਾਂਦਾ। ਇਜਲਾਸ ਦੇ ਦੌਰਾਨ ਸਰਕਾਰ ਤੇ ਵਿਰੋਧੀ ਧਿਰਾਂ ਦੇ ਵਿਚਕਾਰ ਸਿਆਸੀ ਗਰਮਾ ਗਰਮੀ ਹੋਣੀ ਤਕਰੀਬਨ ਤੈਅ ਆ। ਇਹ ਇਜਲਾਸ 18 ਜੁਲਾਈ ਤੋਂ ਸ਼ੁਰੂ ਹੋਊਗਾ, 10 ਅਗਸਤ ਤੱਕ ਜਿਹੜਾ ਜੀ ਉਹ ਚੱਲੂਗਾ। ਇਹਦੇ 'ਚ OBC ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ, ਟਰਾਂਸਜੈਂਡਰ ਦੇ ਅਧਿਕਾਰਾਂ ਦੇ ਨਾਲ ਸੰਬੰਧਿਤ ਬਿੱਲ ਨੂੰ ਵੀ ਸਰਕਾਰ ਨੇ ਆਪਣੀ ਪਹਿਲ ਦੇ ਵਿੱਚ ਸ਼ਾਮਲ ਕੀਤਾ। ਇਜਲਾਸ ਦੇ ਦੌਰਾਨ ਰਾਜ ਸਭਾ ਦੇ ਨਵੇਂ ਉਪ ਸਭਾਪਤੀ ਦੀ ਚੋਣ ਵੀ ਸਰਕਾਰ ਤੇ ਵਿਰੋਧੀ ਧਿਰ ਵਿਚਕਾਰ ਸਿਆਸੀ ਪੇਸ਼ਬੰਦੀ ਜਿਹੜੀ ਦੀ ਉਹ ਹੋ ਸਕਦੀ ਆ। ਸੰਸਦ ਦੇ ਮੌਨਸੂਨ ਇਜਲਾਸ ਦੀ ਤਰੀਕ ਜਿਹੜੀ ਹੈ ਜੀ ਕੈਬਨਿਟ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਦੇ ਵਿੱਚ ਤੈਅ ਜਿਹੜੀ ਆ ਉਹ ਕੀਤੀ ਗਈ ਆ। ਇਹ ਵੀ ਸਰਕਾਰ ਕਹਿੰਦੀ ਆ ਕਿ ਜਿਹੜੇ ਅਹਿਮ ਬਿੱਲ ਨੇ ਇਹਨਾਂ ਨੂੰ ਪਾਸ ਕਰਾਉਣ ਦੇ ਵਿੱਚ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਸਾਥ ਦੇਗੀ। ਵਿਰੋਧੀ ਧਿਰ ਸਾਥ ਕਿਵੇਂ ਦੇਊਗੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਮੈਡੀਕਲ ਸਿੱਖਿਆ ਨਾਲ ਜੁੜੇ ਬਿੱਲ, ਅੱਧਾ ਦਰਜਨ ਆਰਡੀਨੈਂਸਾਂ ਦੀ ਥਾਂ ਦੇ ਉੱਤੇ ਬਿੱਲ ਵੀ ਸੈਸ਼ਨ 'ਚ ਪਾਸ ਕਰਵਾਏ ਜਾਣੇ। ਅੱਧਾ ਦਰਜਨ ਆਰਡੀਨੈਂਸ ਜਿਹੜੇ ਜੀ ਉਹ ਚੱਲ ਰਹੇ ਆ। ਫਿਕਰ ਹੀ ਨਹੀਂ ਗਾ ਜੀ ਉਹ ਕਿਸੇ ਨੂੰ ਕਿ ਕਿਹੜੇ ਤਰੀਕੇ ਨਾਲ ਇਹ ਪਾਸ ਹੋਣੇ ਆ। ਸਰਕਾਰ ਪਿਛਲੇ ਸੈਸ਼ਨ ਦੇ ਦੌਰਾਨ ਤਾਂ ਇਹ ਸੋਚਦੀ ਰਹੀ ਆ ਕਿ ਚੰਗਾ ਆ ਕਿ ਇਹ ਚੱਲ ਨਹੀਂ ਰਿਹਾ ਸੈਸ਼ਨ। ਔਰ BJP ਵਾਲੇ ਜਿਹੜੇ ਸੱਤਾਧਾਰੀ ਨੇ ਉਹੋ ਹੀ ਵਿਰੋਧ ਕਰਕੇ ਤਖਤੀਆਂ ਜਿਹੜੀਆਂ ਜੀ ਉਹ ਲੈ ਕੇ ਖੜੇ ਹੁੰਦੇ ਕਿਉਂਕਿ ਉਹ ਚੱਲਣ ਨਹੀਂ ਸੀ ਦੇਣਾ ਚਾਹੁੰਦੇ। ਇਹ ਆਰਡੀਨੈਂਸਾਂ ਦੇ ਸਹਾਰੇ ਜਿਹੜੀ ਆ ਜੀ ਉਹ ਸਰਕਾਰ ਕਿਵੇਂ ਚੱਲੂਗੀ, ਕਿੰਨੀ ਦੇਰ ਚੱਲੂਗੀ, ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ। 18 ਤਰੀਕ ਤੋਂ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਦੇ ਵਿੱਚ
ਕੋਈ ਇੱਕ ਇਸ ਤਰ੍ਹਾਂ ਦੀ ਨਹੀਂ ਲੱਗਦੀ ਜਿਹਦੇ ਤੋਂ ਇਹ ਆਸ ਵੱਝਦੀ ਹੋਵੇ ਕਿ ਇਹ ਸੈਸ਼ਨ ਚੱਲ ਸਕਦਾ ਜੀ। ਅਤੇ ਜੀ ਇਹ ਸਾਰਾ ਆਖਰੀ ਸਵਾਲ ਆ ਇਸ ਸੈਸ਼ਨ ਦਾ। ਉਸ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਆ ਤੇ ਤੁਸੀਂ ਕਰ ਸਕੋਗੇ ਕਾਲ ਕਰਕੇ 4082725200। ਸ਼ਿਵ ਸੈਨਾ ਨੇ ਫਿਰ ਵਾਰ ਕੀਤੇ ਜੀ ਭਾਜਪਾ ਤੇ। ਨਹੀਂ, ਸ਼ਿਵ ਸੈਨਾ ਲਗਾਤਾਰ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਕਟਹਿਰੇ 'ਚ ਖੜਾ ਕਰ ਰਹੀ ਹੈ। ਔਰ ਜਦੋਂ ਪਿਛਲੇ ਦਿਨ ਅਮਿਤ ਸ਼ਾਹ ਹੋਰੀ ਜਾ ਕੇ ਆਏ ਸੀਗੇ ਸ਼ਿਵ ਸੈਨਾ ਦੇ ਪ੍ਰਧਾਨ ਉਧਵ ਠਾਕਰੇ ਦੇ ਕੋਲੇ, ਤਾਂ ਇਹ ਗੱਲ ਜਿਹੜੀ ਆਈ ਸੀ, ਉਹ ਤੋਂ ਬਾਅਦ ਸ਼ਿਵ ਸੈਨਾ ਨੇ ਐਲਾਨ ਕੀਤਾ ਕਿ ਨਹੀਂ, ਅਸੀਂ ਨਹੀਂ ਤੁਹਾਡੇ ਨਾਲ ਜਿਹੜਾ ਜੀ ਖੜਦੇ, ਅਸੀਂ ਨਹੀਂ ਤੁਹਾਡੇ ਨਾਲ ਰਲ ਕੇ ਜਿਹੜਾ ਜੀ ਉਹ ਲੜਦੇ। ਇਹ ਗੱਲ ਤਾਂ ਤੈਅ ਆ ਕਿ ਲੜਨੀ ਨਹੀਂ ਚੋਣ ਸ਼ਿਵ ਸੈਨਾ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ, ਉਹਦੇ ਨਾਲੋਂ ਵਖਰੇਵਾਂ ਤਾਂ ਜਿਹੜਾ ਜੀ ਉਹ ਕਰਨਾ। ਸਾਹਮਣਾ ਅਖਬਾਰ ਜਿਹੜਾ ਸ਼ਿਵ ਸੈਨਾ ਹੈ ਉਹਦੇ ਵਿੱਚ ਲਿਖੀ ਸੰਪਾਦਕੀ ਦੇ ਉੱਤੇ ਇੱਕ ਵਾਰੀ ਫਿਰ ਬਹੁਤ ਰਗੜੇ ਜਿਹੜੇ ਆ ਜੀ ਉਹ ਕੇਂਦਰ ਦੀ ਸਰਕਾਰ ਨੂੰ ਤੇ ਭਾਜਪਾ ਨੂੰ ਸ਼ਿਵ ਸੈਨਾ ਨੇ ਜਿਹੜੇ ਆ ਜੀ ਉਹ ਲਾਏ ਆ। ਸ਼ਿਵ ਸੈਨਾ ਨੇ ਮਹਾਰਾਸ਼ਟਰ 'ਚ ਕਿਸਾਨਾਂ ਤੇ ਲੋਕਾਂ ਵੱਲੋਂ ਆਤਮ ਹੱਤਿਆ ਕਰਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਦੇ ਵਾਸਤੇ ਪ੍ਰਧਾਨ ਮੰਤਰੀ ਨੂੰ ਸਿੱਧਾ ਸਵਾਲ ਕੀਤਾ ਕਿ ਇਹ ਉਹਨਾਂ ਦੇ ਅੱਛੇ ਦਿਨਾਂ ਦੇ ਵਾਅਦੇ ਆ। ਸ਼ਿਵ ਸੈਨਾ ਨੇ ਕੇਂਦਰ ਤੇ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਦੇ ਉੱਤੇ ਦੋਸ਼ ਲਾਉਂਦਿਆਂ ਇਹ ਕਿਹਾ ਕਿ ਇਹਨਾਂ ਲੋਕਾਂ ਨੇ ਗਰੀਬੀ, ਜਿਉਣ ਦੇ ਸੋਮਿਆਂ ਦੀ ਕਮੀ ਤੇ ਸਰਕਾਰ ਦੀਆਂ ਆਰਥਿਕ ਨੀਤੀਆਂ ਕਰਕੇ ਖੁਦਕੁਸ਼ੀਆਂ ਕੀਤੀਆਂ ਨੇ। ਸ਼ਿਵ ਸੈਨਾ ਨੇ ਆਪਣੀ ਅਖਬਾਰ ਦੇ ਵਿੱਚ ਸੰਪਾਦਕੀ ਦੇ ਵਿੱਚ ਇਹ ਲਿਖਿਆ ਹੈ ਕਿ ਅਸਲੀਅਤ ਇਹ ਆ ਕਿ ਮਹਾਰਾਸ਼ਟਰ ਗੰਭੀਰ ਸੰਕਟ ਵਿੱਚ ਹੈ, ਲੋਕਾਂ ਨੂੰ ਭੁੱਖੇ ਰਹਿਣਾ ਪੈਂਦਾ, ਉਹਨਾਂ ਕੋਲੇ ਜ਼ਰੂਰਤਾਂ ਪੂਰੀਆਂ ਕਰਨ ਦੇ ਸਾਧਨ ਨਹੀਂ ਹੈਗੇ, ਪੂਰਾ ਪਰਿਵਾਰ ਖੁਦਕੁਸ਼ੀ ਕਰ ਰਿਹਾ। ਔਰ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਨਾ ਸਿਰਫ ਵੱਖ-ਵੱਖ ਇਲਾਕਿਆਂ ਸਗੋਂ ਮੁੰਬਈ ਦੇ ਵਿੱਚ ਵੀ ਜਿਹੜਾ ਜੀ ਹੋ ਰਹੀਆਂ ਨੇ। ਪਾਰਟੀ ਨੇ ਮੁੰਬਈ 'ਚ ਪ੍ਰਵੀਨ ਪਟੇਲ ਤੇ ਰੀਨਾ ਦੇ ਵੱਲੋਂ ਆਪਣੇ 11 ਸਾਲਾ ਮੁੰਡੇ ਦੇ ਨਾਲ ਆਤਮ ਹੱਤਿਆ ਦੀ ਖਬਰ ਨੂੰ ਜਿਹੜਾ ਜੀ ਆਧਾਰ ਬਣਾ ਕੇ ਇਹ ਸੰਪਾਦਕੀ ਜਿਹੜੀ ਹੈ ਜੀ ਉਹ ਲਿਖੀ ਆ। ਭਾਰਤੀ ਜਨਤਾ ਪਾਰਟੀ ਦੇ ਵਾਸਤੇ ਬੜੀ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਬਣਦੀ ਜਾ ਰਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹਦਾ ਮੇਨ ਗੱਠਜੋੜ ਸੀ ਉਹ ਸ਼ਿਵ ਸੈਨਾ ਦੇ ਨਾਲ ਸੀਗਾ। ਸ਼ਿਵ ਸੈਨਾ ਨਾ ਸਿਰਫ ਉਸ ਗੱਠਜੋੜ ਤੋਂ ਪਾਸੇ ਹਟ ਗਈ ਆ, ਬਲਕਿ ਉਹਦੇ ਲਗਾਤਾਰ ਹਮਲੇ ਜਿਹੜੇ ਵੱਡੇ ਆ ਜੀ ਉਹ ਜਾਰੀ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਔਰ ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਤੇ ਸਰੋਤੇ ਅਸੀਂ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ 4082725200। ਪੰਜਾਬੀ ਰੇਡੀਓ USA ਸੁਣ ਰਿਹਾ ਸਾਰੇ ਸਰੋਤੇ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ, ਤੁਹਾਡਾ ਕੋਈ ਵੀ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹੋ। ਤੇ ਸਾਡੇ ਨਾਲ ਜੁੜ ਚੁੱਕੇ ਨੇ ਦੁਬਾਰਾ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਇਸ ਤੋਂ ਪਹਿਲਾਂ ਕਿ ਆਪਾਂ ਕਾਲਸ ਲਈਏ, ਇਹ ਜਿਹੜਾ ਇੱਕ ਕਾਲਾ ਹਫ਼ਤਾ ਮਨਾਇਆ ਜਾ ਰਿਹਾ ਆ, ਮਰੋ ਜਾਂ ਵਿਰੋਧ ਕਰੋ, ਤੇ ਉਸ ਦੀ ਡਿਟੇਲ ਬਾਰੇ ਸਾਨੂੰ ਜ਼ਰੂਰ ਦੱਸੋ। ਇਸ ਤਰ੍ਹਾਂ ਹੈ ਜੀ ਕਿ ਇਹਦੇ ਵਿੱਚ ਪੰਜਾਬ 'ਚੋਂ ਕੁਛ ਲੋਕ ਜਿਹੜੇ ਉੱਠ ਕੇ ਖੜੇ ਹੋਏ ਆ, 100 ਦੇ ਕਰੀਬ ਜਿਹੜੀ ਜੀ ਉਹ ਹੈਗੇ ਆ ਜਿਹੜੇ ਪਹਿਲ ਜਿਨ੍ਹਾਂ ਨੇ ਕੀਤੀ ਹੈ ਜੀ। ਇਹਦਾ ਇੱਕ ਪਾਰਟ ਮੈਂ ਵੀ ਹੈ ਜੀ। ਮਿੰਟੂ ਹੁਰੀ ਨੇ ਜੀ ਗੁਰੂਸਰੀਆ, ਪਾਲੀ ਭੁਪਿੰਦਰ ਹੁਰੀ ਨੇ, ਹਾਕਮ ਸਿੰਘ ਹੁਰੀ ਐਡਵੋਕੇਟ ਨੇ ਹਾਈ ਕੋਰਟ ਤੋਂ, ਜਟਾਣਾ ਸਾਹਿਬ ਐਡਵੋਕੇਟ ਨੇ ਹਾਈ ਕੋਰਟ ਤੋਂ, ਮੋਹਿਤ ਕਪੂਰ ਹੁਰੀ ਨੇ ਇੱਥੇ ਪਟਿਆਲੇ ਤੋਂ। ਇਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਵੱਖੋ ਵੱਖਰੇ ਖੇਤਰ ਦੇ ਵਿੱਚ ਜਿਹੜੇ ਜੀ ਉਹ ਕੰਮ ਕਰ ਰਹੇ ਨੇ, ਉਹਨਾਂ ਨੇ ਇਹ ਮੁਹਿੰਮ ਜਿਹੜੀ ਆ ਜੀ ਉਹ ਆਰੰਭੀ ਆ। ਐਕਚੁਅਲੀ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫ਼ਤਾ ਇਹਨੂੰ ਨਾਮ ਜਿਹੜਾ ਜੀ ਉਹ ਦਿੱਤਾ ਗਿਆ। ਔਰ ਸਲੋਗਨ ਜਿਹੜਾ ਜੀ ਉਹ ਇਹ ਆ ਕਿ ਮਰੋ ਜਾਂ ਵਿਰੋਧ ਕਰੋ, ਕਿਉਂਕਿ ਚੋਇਸ ਬਹੁਤੀ ਰਹੀ ਨਹੀਂ। ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਪਹਿਲੀ ਖਬਰ ਦੇ ਵਿੱਚ ਕਿ ਕੀ ਕੁਝ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੋ ਰਿਹਾ, ਕਿਵੇਂ ਚੁਫੇਰੇ ਲਾਸ਼ਾਂ ਹੀ ਲਾਸ਼ਾਂ ਜਿਹੜੀਆਂ ਉਹ ਦਿਸ ਰਹੀਆਂ ਨੇ, ਕੀਰਨੇ ਪਾਉਂਦੀਆਂ ਮਾਵਾਂ ਤੇ ਪਰਿਵਾਰ ਜਿਹੜੇ ਆ ਜੀ ਉਹ ਵੇਖੇ ਨਹੀਂ ਜਾ ਰਹੇ। ਇਹਦੇ ਵਾਸਤੇ ਲੋਕਾਂ ਨੂੰ ਜਗਾਉਣ ਦੇ ਵਾਸਤੇ ਇਹ ਮੁਹਿੰਮ ਜਿਹੜੀ ਆ ਜੀ ਵਿੱਢੀ ਜਾ ਰਹੀ ਆ। ਔਰ ਇਹ 1 ਜੁਲਾਈ ਦੀ ਜਿਹੜੀ ਉਹ ਸਾਰੀ ਤਿਆਰੀ ਆ। 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਪੂਰੇ ਜਿਹੜਾ ਜੀ ਇੱਕ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਮੁਹਿੰਮ ਵਿੱਢੀ ਗਈ ਆ ਤਾਂ ਕਿ ਸੈਂਟਰ ਤੇ ਜਿਹੜੀ ਸੂਬੇ ਦੀ ਸਰਕਾਰ ਹੈ ਉਹਦੇ ਕੰਨਾਂ ਤੱਕ ਇਹ ਗੱਲ ਜਿਹੜੀ ਪਹੁੰਚਾਈ ਜਾਵੇ ਕਿ ਤੁਸੀਂ ਵਾਅਦੇ ਕੀ ਕੀਤੇ ਸੀਗੇ ਤੇ ਹੁਣ ਹਾਲਾਤ ਜਿਹੜੇ ਆ ਜੀ ਉਹ ਕੀ ਬਣ ਗਏ ਆ। ਹਰ ਰੋਜ਼ ਜਿਹੜਾ ਜੀ ਉਹ ਡਿਫਰੈਂਟ ਕੁਝ ਕੀਤਾ ਜਾਊਗਾ, ਜਿਹਦੇ ਵਿੱਚ ਈਮੇਲਸ ਨੇ ਉਹ CM ਵਿਰੋਧੀ ਧਿਰ ਨੂੰ ਔਰ PM ਵਿਰੋਧੀ ਧਿਰ ਨੂੰ ਔਰ ਜਿਹੜੇ ਬਾਹਰਲੇ ਮੁਲਕਾਂ ਦੇ ਜਿਹੜੇ ਹੈ ਨੇ ਜੀ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ, ਉਹਨਾਂ ਤੱਕ ਵੀ ਅਪਰੋਚ ਜਿਹੜੀ ਹੈ ਜੀ ਇਸ ਹਫ਼ਤੇ ਦੇ ਦੌਰਾਨ ਕੀਤੀ ਜਾਊਗੀ ਕਿ ਪੰਜਾਬ ਨੂੰ ਬਚਾਇਆ ਜਾਵੇ। ਪੰਜਾਬ ਰੁੜ ਗਿਆ ਨਸ਼ਿਆਂ ਦੇ ਵਿੱਚ, ਪੰਜਾਬ ਮਰ ਗਿਆ।
ਚਾਰ ਚਫੇਰੇ ਜਿਹੜਾ ਜੀ ਜੇ ਕੁਝ ਦਿਸ ਰਿਹਾ ਤੇ ਉਹ ਡੈਡ ਬੋਡੀਜ਼ ਜਿਹੜੀਆਂ ਦਿਸ ਰਹੀਆਂ ਨੇ। ਕੂੜੇ ਵਾਲੀਆਂ ਥਾਵਾਂ ਦੇ ਉੱਤੇ ਨੌਜਵਾਨ ਟੀਕੇ ਲਾ ਕੇ ਜਿਹੜੇ ਆ ਜੀ ਉਹ ਮਰ ਰਹੇ ਆ। ਤੇ ਪੰਜਾਬੀ ਰੇਡੀਓ USA ਤੇ ਜਿੰਨੇ ਵੀ ਲਿਸਨਰ ਨੇ ਜੀ ਬਹੁਤ ਵੱਡੀ ਗਿਣਤੀ ਆ, ਨਾ ਸਿਰਫ USA ਦੇ ਵਿੱਚ, ਦੁਨੀਆ ਭਰ ਦੇ ਮੁਲਕਾਂ ਦੇ ਵਿੱਚ। ਇੱਕ ਅਪੀਲ ਆ ਜੀ ਉਹਨਾਂ ਨੂੰ ਕਿ ਤੁਹਾਡੇ ਸਹਿਯੋਗ ਦੀ ਇਸ ਪੂਰੇ ਦੇ ਪੂਰੇ ਗਰੁੱਪ ਨੂੰ ਜਿਹੜੀ ਜੀ ਉਹ ਬਹੁਤ ਜ਼ਰੂਰਤ ਆ, ਔਰ ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਜੀ ਉਹ ਯੋਗਦਾਨ ਪਾਓ। ਮਰੋ ਜਾਂ ਵਿਰੋਧ ਕਰੋ ਇਸ ਨਾਂ ਦਾ ਪੇਜ ਵੀ ਹੈਗਾ ਜੀ, ਫੇਸਬੁੱਕ ਪੇਜ। ਉਹਦੇ ਉੱਤੇ ਕੁਝ ਪੋਸਟਰ ਤੇ DP ਜਿਹੜੀਆਂ ਜੀ ਉਹ ਪਈਆਂ ਨੇ। ਜੇ ਤੁਸੀਂ ਇਸ ਮੁਹਿੰਮ ਦੇ ਵਿੱਚ ਉੱਥੇ ਬੈਠੇ ਸਾਡਾ ਸਾਥ ਇੰਨਾ ਜਿਹੜਾ ਜੀ ਉਹ ਦੇ ਦਿਓਗੇ ਕਿ ਆਪੋ ਆਪਣੇ ਪੇਜ ਦੇ ਉੱਤੇ DP ਚੇਂਜ ਕਰ ਦਿਓ ਇੱਕ ਹਫ਼ਤੇ ਦੇ ਵਾਸਤੇ, ਇਹ ਪੋਸਟਰ ਜਿਹੜੇ ਆ ਜੀ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ, ਉਹਦੇ ਵਾਸਤੇ ਪੰਜਾਬ ਤੁਹਾਡਾ ਰਿਣੀ ਰਹੂਗਾ। ਕੋਸ਼ਿਸ਼ ਹੈ ਜੀ ਇੱਕ ਠੀਕ ਉਸ ਤਰੀਕੇ ਦੀ ਵੀ ਜਦੋਂ ਬਿਲਡਿੰਗ ਨੂੰ ਅੱਗ ਲੱਗੀ ਸੀ ਤੇ ਸਾਰੇ ਬੈਠੇ ਸੀ, ਇੱਕ ਚਿੜੀ ਚੁੰਝ ਭਰ ਕੇ ਪਾਉਂਦੀ ਸੀਗੀ ਤੇ ਬਹੁਤਿਆਂ ਨੇ ਕਿਹਾ ਸੀ ਵੀ ਬੁਝਣੀ ਨਹੀਂ। ਉਹ ਕਹਿੰਦੀ ਇਹ ਠੀਕ ਹੈ, ਬੁਝਣੀ ਨਹੀਂ ਆ, ਅੱਗ ਬਹੁਤ ਖਤਰਨਾਕ ਹੈ, ਪਰ ਮੈਂ ਤਮਾਸ਼ਬੀਨਾਂ 'ਚ ਸ਼ਾਮਲ ਨਹੀਂ ਹੋਣਾ। ਆਪਾਂ ਤਮਾਸ਼ਬੀਨਾਂ 'ਚ ਸ਼ਾਮਲ ਨਾ ਹੋਈਏ, ਇੱਕ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰਕੇ ਦੇਖੀਏ ਸਿਸਟੇਮੈਟਿਕਲੀ ਜਿਹੜੀ ਹੈ ਜੀ। ਇਹ ਬਿਲਕੁਲ ਕਿਸੇ ਪਾਰਟੀ ਦੇ ਨਾਲ ਜੁੜੀ ਹੋਈ ਕੋਈ ਮੁਹਿੰਮ ਨਹੀਂ, ਨਾ ਇਹਦੇ ਵਿੱਚ ਕਿਸੇ ਰਾਜਨੀਤਿਕ ਵਿਅਕਤੀ ਦੀ ਜਿਹੜੀ ਉਹ ਸ਼ਮੂਲੀਅਤ ਹੈ ਕਿਸੇ ਵੀ ਪਾਰਟੀ ਦੀ। ਪਰ ਰਾਜਨੀਤਿਕ ਪਾਰਟੀਆਂ ਨੇ ਇੱਕ ਸੱਦਾ ਜ਼ਰੂਰ ਹੈ ਕਿ ਜਦੋਂ 17 ਦੇ ਵਿੱਚ ਇੰਨਾ ਕੁਝ ਤੁਸੀਂ ਬੋਲਦੇ ਸੀ, ਅੱਜ ਚੁੱਪ ਕਿਉਂ ਧਾਰ ਲਈ? ਜੀ ਜੀ ਬਿਲਕੁਲ। ਦੇਖੋ ਜੋ ਵੀ ਬੰਦਾ ਜਿੱਥੇ ਵੀ ਬੈਠਾ ਕੁਝ ਕਰ ਸਕਦਾ ਨਾ, ਉਹਨੂੰ ਕਰਨਾ ਚਾਹੀਦਾ ਆ। ਜਾਂ ਸੋਸ਼ਲ ਮੀਡੀਆ ਵਾਲਾ ਆ ਜਾਂ ਅੱਗੇ ਤੋਂ ਅੱਗੇ ਆਪਣੇ ਕਿਸੇ ਨੂੰ ਵੀ ਕਾਲ ਕਰ ਸਕਦਾ ਪੰਜਾਬ ਦੇ ਵਿੱਚ, ਜ਼ਰੂਰ ਉਹਨਾਂ ਨੂੰ ਇੱਕ ਬੇਕਅਪ ਕਾਲ ਜ਼ਰੂਰ ਕਰੋ। ਤੇ ਚੱਲਦੇ ਹਾਂ ਆਪਣੇ ਕਾਲਰਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਨੂੰ ਇਸ ਗੱਲ ਦੀ ਵਧਾਈ ਆ ਜੀ। ਇਹ ਤੁਸੀਂ ਇਹ ਨਾ ਸਮਝੋ 100 ਬੰਦਾ ਆ, ਇਹ ਜਦੋਂ ਵੀ ਮੁਹਿੰਮ ਚੱਲਦੀ ਹੁੰਦੀ, ਜਦੋਂ ਵੀ ਗਿਣਤੀ ਵੀ ਹੋਣੀ ਇੱਕ ਤੋਂ ਸ਼ੁਰੂ ਹੋਣੀ, ਫਿਰ ਲੱਖਾਂ ਕਰੋੜਾਂ ਅਰਬਾਂ ਤੇ ਪਹੁੰਚ ਜਾਂਦੀ ਆ। ਤੁਸੀਂ ਘਬਰਾਉਣਾ ਨਹੀਂ, ਵਾਹਿਗੁਰੂ ਦੀ ਓਟ ਲੈ ਕੇ ਤੁਹਾਡੇ ਨਾਲ ਬਹੁਤ ਜੁੜੂਗੇ ਬੰਦੇ, ਫਿਕਰ ਨਹੀਂ ਕਰਨਾ। ਜਿੰਨੇ ਕੁ ਜੋਗੇ ਅਸੀਂ ਵੀ ਕਰਾਂਗੇ ਜੀ, ਜੋ ਵੀ ਸਾਤੋਂ ਮਦਦ ਹੋਊਗੀ। ਤੇ ਦੂਜਾ ਜੀ, ਇੱਕ ਜਿਹੜਾ ਇੱਕ ਤਾਂ ਉਹ ਕਿਸਾਨ ਮਰਿਆ 20 ਦਿਨ ਹੋ ਗਿਆ, ਉਹਦੀ ਲੜਕੀ ਉਹ ਕਰ ਨਹੀਂ ਦਿੰਦੀ ਉਹਦਾ ਸੰਸਕਾਰ, ਤੇ ਉਹ ਕਹਿੰਦੇ ਵੀ ਬੰਦਾ ਨਹੀਂ ਫੜਨਾ। ਇੱਕ ਮਨਪ੍ਰੀਤ ਲੱਗਾ ਜੀ ਪਰਾਲੀ ਦੇ ਲਾਉਣ, ਉਹ ਲੱਗ ਜੂਗੇ ਹੁਣ ਜੀ। ਝੋਨਾ ਤਾਂ ਲੱਗਣ ਵੀ ਲੱਗ ਪਿਆ, ਮਹੀਨੇ ਤਾਂ ਰਹਿ ਗਿਆ 3 ਤੇ ਇਹਦੇ ਜਾਤੇ ਇਹਦੇ ਪਲਾਂਟ ਲੱਗ ਜੂਗੇ ਉਹ ਜੀ। ਥੈਂਕ ਯੂ। ਜਿਹੜੀ ਮੈਂ ਖਬਰ ਸਾਂਝੀ ਕੀਤੀ ਸੀਗੀ ਰੇਡੀਓ ਦੇ ਉੱਤੇ 3 ਦਿਨ ਪਹਿਲਾਂ, ਉਹ ਅਜੇ ਵੀ ਡੈਡ ਬੋਡੀ ਜਿਹੜੀ ਹੈ ਜੀ ਉਹ ਕਿਸਾਨ ਦੀ ਪਈ ਆ, ਕਿਉਂਕਿ ਉਹ ਖੁਦਕੁਸ਼ੀ ਕਰ ਗਿਆ ਜੀ ਕਰਜ਼ੇ ਦੀ ਵਜ੍ਹਾ ਕਰਕੇ। ਜਿਹੜੇ ਸ਼ਾਮਲ ਨੇ, ਪੁਲਿਸ ਨੇ ਪਰਚੇ ਤਾਂ ਨਾ ਦਾਖਲ ਕੀਤੇ ਆ, ਉਹ ਥੋੜੀ ਹਿਚਕਚਾਹਟ ਜਿਹੜੀ ਹੈ ਜੀ ਉਹ ਪੈਦਾ ਹੋ ਰਹੀ ਆ ਪੁਲਿਸ ਦੇ ਵਿੱਚ, ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਗੱਲ ਫਿਰ ਉਹ ਸਿਆਸਤ ਦੀ ਜਿਹੜੀ ਹੈ ਜੀ ਆਈ ਪਈ ਆ, ਤੇ ਇਹ ਡੈਡ ਬੋਡੀ ਅਜੇ ਵੀ ਉਸ ਕਿਸਾਨ ਦੀ ਜਿਹੜੀ ਆ ਉਹ ਰੁਲ ਰਹੀ ਆ। ਮਰਨ ਤੋਂ ਬਾਅਦ ਵੀ ਉਹਨੂੰ ਤੁਸੀਂ ਕਹਿ ਲਓ ਕਿ ਅਜੇ ਤੱਕ ਜਿਹੜੀ ਆ ਜੀ ਉਹਦੀ ਮਿੱਟੀ ਰੁਲ ਰਹੀ ਆ। ਕਿੰਨੀ ਦੇਰ ਰੁਲੂਗੀ ਨਹੀਂ ਪਤਾ ਜੀ। ਮੁਸ਼ਕਿਲ ਇਹ ਆ ਕਿ ਉਹਦੇ ਵਾਸਤੇ ਪਾਰਟੀਆਂ ਜਿਹੜੀਆਂ ਜੀ ਜਾਂ ਧਿਰਾਂ ਜਿਹੜੀਆਂ ਨੇ, ਸਿਆਸੀ ਧਿਰਾਂ, ਉਹ ਸਾਹਮਣੇ ਨਹੀਂ ਆ ਰਹੀਆਂ ਉਹਦੀ ਮਦਦ ਦੇ ਵਾਸਤੇ। ਇੱਕ ਕਿਸਾਨ ਯੂਨੀਅਨ ਜਿਹੜੀ ਆ ਉਹ ਜ਼ਰੂਰ ਉਹਦੀ ਮਦਦ ਕਰ ਰਹੀ ਹੈ। ਬਾਕੀਆਂ ਨੂੰ ਵੀ ਇਸ ਮਾਮਲੇ ਦੇ ਉੱਤੇ ਮਦਦ ਤਾਂ ਕਮ ਸੇ ਕਮ ਇਸ ਪੱਖੋਂ ਤਾਂ ਕਰਨੀ ਚਾਹੀਦੀ ਹੈ। ਇਹ ਤਾਂ ਇੱਕ ਆਮ ਜਿਹੜਾ ਦੀ ਇਨਸਾਨ ਨੂੰ ਵੀ ਉੱਥੇ ਹਾਂ ਦਾ ਨਾਰਾ ਮਾਰ ਦੇਣਾ ਚਾਹੀਦਾ। ਇੰਨੇ ਦਿਨ ਹੋ ਗਏ ਉਹਦੀ ਡੈਡ ਬੋਡੀ ਪਈ ਨੂੰ, ਕਮ ਸੇ ਕਮ ਸੰਸਕਾਰ ਹੀ ਹੋ ਜੇ। ਹਾਂ, ਉਹਨਾਂ ਦੀ ਜਿਹੜੀ ਅੜੀ ਆ ਉਹ ਆਪਣੀ ਜਗ੍ਹਾ ਦੇ ਉੱਤੇ ਸਹੀ ਆ, ਉਹਨਾਂ ਨੂੰ ਪਤਾ ਮੁੜ ਕੇ ਕਿਸੇ ਨੇ ਫੜਨਾ ਨਹੀਂ, ਪ੍ਰੈਸ਼ਰ ਜਿਹੜਾ ਦੀ ਉਹ ਹੁਣੀ ਬਣਨਾ ਜਿੰਨੀ ਦੇਰ ਰੱਖ ਕੇ ਬੈਠੇ। ਜਿਹੜੀ ਦੂਜੀ ਗੱਲ ਤੁਸੀਂ ਕੀਤੀ ਆ, ਬਾਇਓਮਾਸ ਪਲਾਂਟ ਜਿਹੜੇ ਲਾਏ ਜਾ ਰਹੇ ਨੇ ਸਰਕਾਰ ਦੇ ਵੱਲੋਂ, ਇੱਕ ਕੰਪਨੀ ਆ ਜਿਹਦੇ ਨਾਲ ਇਹ ਕੰਟਰੈਕਟ ਸਾਈਨ ਕੀਤਾ ਪੰਜਾਬ ਨੇ, ਜੇ ਲੱਗ ਜਾਂਦੇ ਆ ਤਾਂ ਬਹੁਤ ਵਧੀਆ ਜਿਹੜੀ ਦੀ ਉਹ ਗੱਲ ਹੋਊਗੀ। ਇਹਦਾ ਨੀਂਹ ਪੱਥਰ ਤਾਂ ਧਰਤਾ, ਪਰ 4 ਤੋਂ 5 ਸਾਲ ਜਿਹੜੇ ਆ ਜੀ ਉਹ ਲੱਗਣੇ ਆ ਇਹਨੂੰ ਜਿਹੜਾ ਜੀ ਲਾਉਣ ਦੇ ਵਾਸਤੇ। ਝੋਨਾ ਜਿਹੜਾ ਇਹ ਆਊਗਾ ਉਦੋਂ ਤੱਕ ਪਰਾਲੀ ਇਹ ਸੰਭਾਲਣ ਲੱਗ ਜਾਣਗੇ? ਨਹੀਂ, ਇਹ ਪੋਸੀਬਿਲਿਟੀ ਨਹੀਂ ਆ। ਹਾਂ, ਸਰਕਾਰ ਹੋ ਸਕਦਾ ਕਿ ਉਹਨੇ ਇਸ ਕਰਕੇ ਇਹ ਵਿੱਢਿਆ ਹੋਵੇ ਵੀ ਅਸੀਂ ਕਮ ਸੇ ਕਮ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਹ ਜਵਾਬ ਤਾਂ ਦੇ ਦਾਂਗੇ ਵੀ ਆਹ ਦੇਖੋ ਅਸੀਂ ਲਾ ਰਹੇ ਹਾਂ। ਜੀ ਜੀ ਬਿਲਕੁਲ। ਅੱਗੇ ਰਾਜ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂ ਪੰਨੂ ਸਾਹਿਬ, ਜੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ 10-12 ਕੁੱਤੇ ਇਕੱਠੇ ਮਰ ਜਾਣ ਜਾਂ ਗਾਵਾਂ ਮਰ ਜਾਣ ਜਾਂ ਕੋਈ ਹੋਰ ਜੰਗਲੀ ਜਾਨਵਰ ਮਰ ਜੇ ਤਾਂ ਸਰਕਾਰਾਂ ਹਿੱਲ ਜਾਂਦੀਆਂ ਜੀ। ਜਿਹੜਾ ਤੁਸੀਂ ਹਫ਼ਤਾ ਮਨਾ ਰਹੇ, ਸ਼ਾਇਦ ਲੋੜ ਨਾ ਪੈਂਦੀ ਤੁਹਾਨੂੰ, ਤੇ ਬੰਦੇ ਮਰ ਰਹੇ ਆ ਤੇ ਕੋਈ ਬੋਲ ਨਹੀਂ ਰਿਹਾ। ਤੇ ਪਿਛਲੇ ਦਿਨ ਜਦੋਂ ਖਹਿਰੇ ਦਾ ਬਿਆਨ ਆਇਆ ਸੀਗਾ 2020 ਦੇ, ਉਹ ਖਤਰਨਾਕ ਸੀ ਜਾਂ ਅੱਜ ਦੇ ਹਾਲਾਤ ਖਤਰਨਾਕ ਹੈ? ਤੇ ਦੂਜਾ ਮੇਰੀ ਬੇਨਤੀ ਹੈ ਤੁਹਾਨੂੰ, ਤੁਸੀਂ ਕੈਨੇਡਾ ਦੇ ਕਈ ਚੈਨਲਾਂ ਨਾਲ ਜੁੜੇ ਹੋਏ ਆ ਤੇ ਜਿਹੜੀਆਂ ਟੋਰਾਂਟੋ ਘਟਨਾਵਾਂ ਵਾਪਰੀਆਂ, ਤੇ ਤੁਸੀਂ ਪਲੀਜ਼ ਉੱਥੇ ਅਪੀਲ ਕਰੋ ਵੀ ਜਿਹੜੇ ਨੌਜਵਾਨ ਇੱਥੇ ਸਟੂਡੈਂਟ ਆਏ ਆ ਜਾਂ ਜਿਹੜੇ ਪਹਿਲਾਂ ਆਏ ਵੇ ਇੱਥੇ ਹੁਣ ਸੈੱਟ ਹੋਏ ਵੇ ਆ, ਵੀ ਕੋਈ ਜਥੇਬੰਦ ਹੋ ਕੇ ਕੋਈ ਇਸ ਤਰ੍ਹਾਂ ਦੀ ਮੁਹਿੰਮ ਚਲਾਉਣ
ਕਿਉਂਕਿ ਸਾਡੇ ਨੌਜਵਾਨਾਂ ਨੂੰ ਇੱਕ ਕੈਨੇਡਾ ਹੀ ਢੋਈ ਮਿਲਦੀ ਹੈ। ਪੰਜਾਬ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਆ, ਤੇ ਜੇ ਇੱਥੇ ਵੀ ਸਾਡਾ ਢੋਈ ਨਾ ਮਿਲੀ ਤਾਂ ਕਿੱਧਰ ਨੂੰ ਜਾਣਗੇ ਸਾਡੇ ਨੌਜਵਾਨ ਜੀ। ਥੈਂਕ ਯੂ ਜੀ। ਬਹੁਤ ਅਹਿਮ ਗੱਲ ਤੁਸੀਂ ਜਿਹੜੀ ਜੀ ਉਹ ਆਖੀ ਹੈ। ਜਿਹੜੀ ਪਹਿਲੀ ਗੱਲ, ਹਾਂ, ਇਹ ਲੋੜ ਨਾ ਪੈਂਦੀ ਕਿਉਂ ਜਿਹੜੀ ਇਹਦੀ ਇਹ ਲੋੜ ਪੈ ਰਹੀ ਆ, ਉਹ ਕਾਹਦਾ ਬਿਆਨ ਜਿਹੜਾ ਜੀ ਉਹ ਖਤਰਨਾਕ ਸੀਗਾ। ਮੇਰਾ ਨਹੀਂ ਖਿਆਲ ਉਸ ਬਿਆਨ ਦੇ ਵਿੱਚ ਕੋਈ ਏਡੀ ਵੱਡੀ ਗੱਲ ਸੀਗੀ ਜਿੱਡੀ ਵੱਡੀ ਉਹਨੂੰ ਬਾਤ ਦਾ ਬਤੰਗੜ ਜਿਹਨੂੰ ਬਣਾਉਣਾ ਕਹਿੰਦੇ ਆ ਉਹ ਗੱਲ ਸੀਗੀ ਜੀ। ਬਤੰਗੜ ਹੀ ਬਣਾਇਆ ਗਿਆ ਸੀਗਾ, ਹੋਰ ਤਾਂ ਉਹਦੇ ਵਿੱਚ ਕੁਛ ਵੀ ਨਹੀਂ ਸੀਗਾ। ਰਾਜਨੀਤੀ ਸੀਗੀ। ਜਦੋਂ ਰਾਜਨੀਤੀ ਆਉਂਦੀ ਹੈ ਫਿਰ ਛੋਟੀ ਜਿਹੀ ਗੱਲ ਨੂੰ ਵੀ ਰਾਜਨੀਤਿਕ ਲੋਕ ਬਹੁਤ ਵੱਡੀ ਬਣਾ ਲੈਂਦੇ ਆ। ਹੈਰਾਨੀ ਵਾਲੀ ਗੱਲ ਇਹ ਦੱਸਦੀ, ਮੈਂ ਪਹਿਲਾਂ ਵੀ ਗੱਲ ਕੀਤੀ ਆ, ਦੁਬਾਰਾ ਰਿਪੀਟ ਕਰਨੀ ਉਹ ਠੀਕ ਨਹੀਂ ਲੱਗਦੀ, ਕਿ ਸਾਰੇ ਹੀ ਚੁੱਪ ਇਸ ਮਸਲੇ ਦੇ ਉੱਤੇ ਕਿਉਂ ਕਰ ਗਏ। ਜਿਹੜੀ ਗੱਲ ਤੁਸੀਂ ਕੈਨੇਡਾ ਵਾਲੀ ਕੀਤੀ ਆ, ਬੜੇ ਗੰਭੀਰ ਹਾਲਾਤ ਜਿਹੜੇ ਜੀ ਉਹ ਬਰੈਂਪਟਨ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਉਹ ਬਣੇ ਪਏ ਆ ਪਿਛਲੇ ਕੁਛ ਦਿਨਾਂ ਤੋਂ। ਜਿੰਨੀਆਂ ਲੜਾਈਆਂ ਇਹ ਇੱਧਰੋਂ ਗਏ ਜਿਹੜੇ ਸਟੂਡੈਂਟ ਆ ਉਹ ਕਰ ਰਹੇ ਆ, ਸਾਰੇ ਨਹੀਂ ਕਰ ਰਹੇ, ਇਹ ਹੈਗੇ ਨੇ ਕੋਈ 10% ਜਿਹੜੇ ਜਾਂ ਤਾਂ ਇਹ ਅਫਸਰਾਂ ਦੇ ਨਿਆਣੇ ਆ ਜਾਂ ਫਿਰ ਇੱਥੇ ਕਮਾਈ ਜਿਹੜੀ ਆ ਨਾ ਜੀ ਉਹ 2 ਨੰਬਰ ਦੀ ਆ, ਜਿਹੜੇ ਪੈਸੇ ਦੇ ਨਾਲ ਇਹ ਗਏ ਆ। ਉੱਥੇ ਜਿਹੜੀਆਂ ਇਹ ਲੜਾਈਆਂ ਹੋ ਰਹੀਆਂ ਨੇ ਉਹਨੇ ਬਿਨਾਂ ਕਿਸੇ ਸ਼ੱਕ ਦੇ ਸਿਰ ਜਿਹੜਾ ਉਹ ਨੀਵਾਂ ਕੀਤਾ। ਮੈਂ ਕੁਝ ਦਿਨ ਪਹਿਲਾਂ ਲਿਖੀ ਸੀ ਵੀ ਇਹ ਮਾਮਲਾ ਕਤਲਾਂ ਤੱਕ ਪਹੁੰਚ ਜਾਣਾ ਜੇ ਨਾ ਇਹਨਾਂ ਨੇ ਅਕਲ ਨੂੰ ਹੱਥ ਮਾਰਿਆ। ਚਲੋ ਚੰਗੀ ਗੱਲ ਹੈ, ਕਤਲ ਤੱਕ ਨਹੀਂ ਪਹੁੰਚਿਆ, ਇਰਾਦਾ ਕਤਲ ਤੱਕ ਤਾਂ ਪਹੁੰਚ ਗਿਆ। ਇੱਕ ਜਿਹੜਾ ਆਪਣੇ ਆਪ ਨੂੰ ਸਰਪੰਚ ਲਿਖਦਾ ਸੀ ਉਹ ਵਾਂਟਡ ਆ, ਪੁਲਿਸ ਨੂੰ ਅਜੇ ਤੱਕ ਕਾਬੂ ਨਹੀਂ ਆਇਆ। ਜੇ ਤੁਸੀਂ ਉਹਦੀ ਫੇਸਬੁੱਕ ਵਗੈਰਾ ਚੈੱਕ ਕਰੋ, 2-2 ਰਫਲਾਂ ਚੁੱਕ ਕੇ ਉਹਨੇ ਇਹ ਫੋਟੋਆਂ ਜਿਹੜੀਆਂ ਜੀ ਉਹ ਪਾਈਆਂ ਹੋਈਆਂ ਨੇ। ਜਿਹੜੇ ਲੋਕ ਕਹਿੰਦੇ ਆ ਪੰਜਾਬੀ ਗਾਣਿਆਂ ਨੂੰ ਮਨੋਰੰਜਨ ਦੇ ਤੌਰ ਦੇ ਉੱਤੇ ਲਾਓ, ਇਹ ਕੋਈ ਅਸਰ ਨਹੀਂ ਪਾਉਂਦੇ, ਉਹ ਇਹ ਫੋਟੋਆਂ ਚੈੱਕ ਕਰ ਲੈਣ, ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਕਿੱਡੇ ਜਿਹੜੇ ਜੀ ਅਸਰ ਪਾਉਂਦੇ ਆ। ਵੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ, ਹੁਣ ਤਾਂ ਬੰਦਾ ਅਜੇ ਇਰਾਦਾ ਕਤਲ 'ਚ ਹੈ, ਉਹ ਜੱਟ ਸਾਹਮਣੇ ਆਵੇ, ਉਹ ਆ ਕੇ ਦੱਸੇ ਬਈ ਇਹ ਜਿਹੜਾ ਜੀ ਉਹਦਾ ਤਾਂ ਥੋੜਾ ਪਤਾ ਵੀ ਪੁਲਿਸ ਨੇ ਜਿਹੜਾ ਜੀ ਉਹ ਲਾ ਲਿਆ ਕਿ ਕਿਹੜੇ ਪਿੰਡ ਦਾ ਉਹ ਤੇ ਕਿਹੜੀ ਜਗ੍ਹਾ ਤੋਂ ਆਇਆ। ਇਹ ਤੁਹਾਡੀ ਗੱਲ ਬਹੁਤ ਗੰਭੀਰ ਹੈ, ਐਕਚੁਅਲੀ ਬਹੁਤ ਗੰਭੀਰਤਾ ਦੇ ਨਾਲ ਆਵਾਜ਼ ਕਰਨ ਵਾਲੀ ਹੈ। ਸੋਚੋ ਇੱਕ ਵਾਰੀ ਕਿ ਜੇ ਕੈਨੇਡਾ ਵਰਗਾ ਮੁਲਕ ਇਹਨਾਂ ਵਿਦਿਆਰਥੀਆਂ ਨੂੰ ਦਾਖਲੇ ਨਾ ਦਿੰਦਾ, ਇੱਥੇ ਨਾ ਆਉਂਦੇ, ਇੱਥੇ ਸਾਡੇ ਹਾਲਾਤ ਕੀ ਬਣਨੇ ਸੀ। ਜਿਹਦੀ ਗੱਲ ਤੁਸੀਂ ਪਹਿਲੇ ਰੂਪ 'ਚ ਕਹੀ ਹੈ ਕਿ ਇੱਥੇ ਹਫ਼ਤਾ ਅਸੀਂ ਮਨਾ ਰਹੇ ਹਾਂ ਕਿ ਲਾਸ਼ਾਂ ਧੋ ਰਹੇ ਹਾਂ, ਸਾਥੋਂ ਧੋਈਆਂ ਨਹੀਂ ਜਾਂਦੀਆਂ। ਇਹ ਇੰਨੇ ਲੋਕ ਇੱਥੇ ਕਿੱਥੇ ਐਡਜਸਟ ਜਿਹੜਾ ਜੀ ਉਹ ਹੋਣੇ ਸੀਗੇ, ਕਿਸੇ ਵੀ ਹਾਲਤ ਦੇ ਵਿੱਚ ਐਡਜਸਟ ਨਹੀਂ ਸੀ ਹੋਣੇ। ਕੈਨੇਡਾ ਤੋਂ ਕਹਾਂ ਤਾਂ ਫਿਰ ਪਾਣੀ ਹੈ, ਇੱਥੋਂ ਅੱਗੇ ਜਾ ਕੇ ਕਿੱਥੇ ਜਿਹੜਾ ਜੀ ਉਹ ਵਸੋਗੇ। ਜਿਹੜੇ ਨਿਆਣੇ ਆ ਇਹ ਨਵੇਂ ਗਏ, ਇਹ ਕਹਿੰਦੇ ਆ ਪੁਰਾਣਿਆਂ ਨੂੰ ਕੀ ਪਤਾ ਉਹਨਾਂ ਨੇ ਕੀ ਕਰ ਲਿਆ, ਸਾਨੂੰ ਪਤਾ, ਅਸੀਂ ਮਹਿੰਗੀਆਂ ਕਾਰਾਂ ਲੈ ਲਈਆਂ। ਆਈ ਥਿੰਕ ਜਿਹੜੇ ਲੋਕ ਪੁਰਾਣੇ ਆਏ ਆ, ਚਾਹੇ USA ਦੇ ਵਿੱਚ ਰਹਿੰਦੇ ਆ, ਚਾਹੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਆ, ਉਹਨਾਂ ਲੋਕਾਂ ਨੇ ਫੈਕਟਰੀਆਂ ਦੇ ਵਿੱਚ ਕੰਮ ਕਰਕੇ ਆਪਣੇ ਟੱਬਰ ਪਾਲੇ, ਆਪਣੇ ਘਰ-ਬਾਰ ਬਣਾਏ, ਆਪਣੀ ਇੱਕ ਆਈਡੈਂਟਿਟੀ ਬਣਾਈ। ਆਈਡੈਂਟਿਟੀ ਦੇ ਨਾਲ ਉਹਨਾਂ ਨੇ ਉਹ ਸਾਨੂੰ ਕੁਝ ਹੱਕ ਲੈ ਕੇ ਦਿੱਤੇ ਉਹਨਾਂ ਮੁਲਕਾਂ ਦੇ ਵਿੱਚ, ਜਿਹਦੇ ਕਰਕੇ ਇਹ ਸਟੂਡੈਂਟ ਅੱਜ ਆਏ। ਵੋਟ ਪਾਉਣ ਦਾ ਅਧਿਕਾਰ ਕਿੱਥੇ ਸੀਗਾ? ਡਿਸਕ੍ਰਿਮੀਨੇਸ਼ਨ ਕਿੰਨਾ ਪੁਰਾਣੇ ਲੋਕਾਂ ਨੇ ਜਿਹੜਾ ਜੀ ਉਹ ਝੱਲਿਆ। ਇਹ ਉਹਨਾਂ ਦੀ ਦੇਣ ਹੈ ਜਿਹਦੇ ਕਰਕੇ ਅੱਜ ਇੱਥੋਂ ਤੱਕ ਗੱਲ ਪਹੁੰਚੀ ਆ। ਇਹ ਇੱਕ ਵਾਰੀ ਸੋਚਣ ਜ਼ਰੂਰ ਦੀ ਕਿ ਇਹ ਜਿਹੜਾ ਮੁਲਕ ਜਿਹਨੇ ਇੰਨੀ ਪੰਜਾਬ ਦੀ ਜਵਾਨੀ ਜਿਹੜੀ ਆ ਜੀ ਉਹ ਝੱਲ ਲਈ ਆ। ਆਈ ਥਿੰਕ ਜੇ ਉਹਦੇ ਹਾਲਾਤ ਬਣੇ ਆ, PR ਬੜੀ ਔਖੀ ਹੋ ਜਾਣੀ ਆ ਕੈਨੇਡਾ ਦੀ। ਤੇ ਇੱਥੇ ਆ ਕੇ ਕੀ ਕਰਨਗੇ? ਕੰਧਾਂ 'ਚ ਵੱਜਦੇ ਫਿਰਨਗੇ ਜਾਂ ਖੋਲਿਆਂ ਦੇ ਵਿੱਚੋਂ ਲੱਭਣਗੇ? ਇਹ ਸਾਰਿਆਂ ਨੂੰ ਸੋਚਣ ਦੀ ਲੋੜ ਆ। ਇੰਗਲਿਸ਼ ਦੀ ਕਹਾਵਤ ਹੈ ਕਿ ਗੰਦੀ ਚੀਜ਼ ਜਿਹੜੀ ਆ ਉਹ ਉਨੀ ਦੇਰ ਤੱਕ ਜ਼ਿਆਦਾ ਉੱਭਰਦੀ ਆ ਜਿੰਨੀ ਦੇਰ ਤੱਕ ਚੰਗੀ ਸੋਚ ਵਾਲੇ ਉਹਦੇ ਵਿਰੋਧ 'ਚ ਨਹੀਂ ਬੋਲਦੇ। ਜੇ ਇਹ ਮੈਕਸੀਮਮ ਸਟੂਡੈਂਟ ਸਿਆਣੇ ਆ, ਉਹ ਬਹੁਤ ਔਖੇ ਹੋ ਕੇ ਇੱਥੋਂ ਗਏ ਆ, ਕੰਮ ਵੀ ਕਰਦੇ ਆ, ਇਹ ਉਹਨਾਂ ਦੀ ਰਿਸਪੋਂਸਿਬਿਲਿਟੀ ਬਣਦੀ ਆ ਕਿ ਉਹ ਮੂਹਰੇ ਆ ਕੇ ਬੋਲਣ ਤੇ ਇਹਨਾਂ ਖਰੂਦੀਆਂ ਨੂੰ ਠੱਲਣ। ਨਹੀਂ ਤਾਂ ਕਣਕ ਦੇ ਨਾਲ ਘੁੜ ਪਿਸਦਾ ਹੁੰਦਾ, ਵਾਰੀ ਫਿਰ ਸਾਰਿਆਂ ਦੀ ਆ ਜਾਣੀ ਹੈ। ਬਿਲਕੁਲ ਜੀ। ਆਸਟਰੀਆ ਤੋਂ ਜਸਵੰਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਮੇਰੇ 2 ਸਵਾਲ ਹੈ ਭਾਜੀ। ਇੱਕ, ਮੈਂ ਤੁਹਾਡੀ ਕੱਲ ਵੀਡੀਓ ਦੇਖ ਰਿਹਾ ਸੀ, ਵਾਕਿਆ ਬਹੁਤ ਦਿਲ ਦੁਖਦਾ ਜੀ। ਜਿੱਦਾਂ ਹਾਦਸੇ ਵਰਤ ਜਾਂਦੇ ਕਈ ਤਾਂ ਜੀ। ਆਪਾਂ ਜਿਹੜਾ ਕੱਲ ਮੁੰਡਾ ਸੀ ਉਹਨੂੰ ਬਿਜਲੀ ਲੱਗ ਜਨਰੇਟਰ ਦੀ, ਉਹ ਮੁੰਡਾ ਆਪਣਾ ਨੌਜਵਾਨ ਗੁਜ਼ਰ ਗਿਆ। ਬਾਕੀ ਤੁਸੀਂ ਦੱਸਿਆ ਜੀ ਜਿੱਦਾਂ ਆਪਣੇ ਚਿੱਟੇ ਦੇ ਸ਼ਿਕਾਰ ਹੋ ਗਿਆ। ਦੇਖੋ ਭਾਜੀ ਸਾਡੇ ਕਿੰਨੇ ਸੰਸਥਾ ਨੇ, ਦੇਖੋ ਸਾਡੇ ਸਿੱਖ ਸੰਸਥਾ, ਆਹ ਸੰਸਥਾ ਆ ਗਈ, ਆ ਗਈ, ਆਹ ਦਾਨ ਕਰ ਦੋ, ਉਹ ਕਰ ਦੋ, ਫਲਾਨਾ। ਕਿਉਂ ਜੀ ਇਹ ਸਾਰੀਆਂ ਵੀਡੀਓ ਇਕੱਠੀ ਕਰਕੇ ਫਿਲਮ ਬਣਾ ਕੇ ਕਿਉਂ ਨਹੀਂ ਸਮਝਾਇਆ ਜਾਂਦਾ ਜੀ ਕਿਸੇ ਤੋਂ? ਇੱਕ ਤਾਂ ਪੁੰਨ ਦਾ ਕੰਮ ਹੀ ਹੈ ਨਾ ਜੀ। ਜਿਹੜੇ ਨੌਜਵਾਨ ਅੱਗੇ ਤਾਂ ਜਿਹੜੇ ਲੱਗ ਗਏ ਤਾਂ ਲੱਗੇ ਆ, ਅੱਗੇ ਤਾਂ ਕੋਈ ਨਾ ਲੱਗੇ ਨਾ ਬੂਟਾ ਜਿਹੜਾ ਨਵਾਂ ਜੀ, ਉਹ ਫਿਲਮਾਂ ਦੇਖ ਕੇ ਜੀ, ਡਾਕੂਮੈਂਟਰੀ, ਇੱਧਰ ਕੋਈ ਕਿਉਂ ਨਹੀਂ ਆ ਰਿਹਾ ਜੀ ਇਹ ਚੀਜ਼। ਦੂਜਾ ਭਾਜੀ ਮੇਰਾ ਸਵਾਲ ਇਹ ਆ, ਜਿਸ ਤਰ੍ਹਾਂ ਦੇਖੋ ਨਾ, ਕਹਿੰਦੇ ਜੀ ਕੋਰਟ ਨੇ ਫੈਸਲਾ ਕਰਤਾ, ਜਿਹੜੇ ਚੱਕ ਕੇ ਆਪਣੇ ਹਰਮੰਦਰ ਸਾਹਿਬ ਤੋਂ ਬੰਦੇ ਢੱਕ ਕੇ ਸੀ ਜੇਲ੍ਹ 'ਚ ਨਾ, 5 ਸਾਲ ਦੀ ਜੇਲ੍ਹ ਕੱਟੀ ਆ। ਫਿਰ ਉਹ ਸੰਵਿਧਾਨ ਕਿੱਥੇ ਗਿਆ ਇੰਡੀਆ ਦਾ ਜੀ, ਜਿਹੜਾ ਅੱਜ ਉਹਨਾਂ ਨੂੰ
ਫੈਸਲਾ ਅਦਾਲਤ ਨੇ ਕਰਨ ਤੋਂ ਬਾਅਦ ਵੀ 4.5 ਕਰੋੜ ਰੁਪਈਆ ਦੇ ਨਹੀਂ ਰਹੇ ਉਹਨਾਂ ਨੂੰ। ਉਹ ਫੈਸਲਾ ਅਦਾਲਤ ਹੁਣ ਸੰਵਿਧਾਨ ਕਿੱਧਰ ਗਿਆ ਜੀ? ਹੁਣ ਇਹ ਜਿਹੜੀ ਆਹ ਗੂੰਗੇ ਆ ਜਿਹੜੇ ਸਰਕਾਰ ਚ ਹੱਥ ਹੈ ਜੀ, ਹੁਣ ਮੂੰਹ ਜੁਗਲਾ ਪਾ ਕੇ ਬੈਠੇ ਆ ਜੀ। ਹੁਣ ਸੰਵਿਧਾਨ ਕਿੱਧਰ ਗਿਆ ਜੀ? ਇਹ ਮੇਰੇ 2 ਸਵਾਲ ਹੈ ਭਾਜੀ। ਥੈਂਕ ਯੂ। ਮੈਂ ਸੁਣਦਾ ਭੈਣ ਜੀ ਇਕੱਠੇ ਹੋਣਾ ਜੀ। ਥੈਂਕ ਯੂ। ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ। ਆਈ ਥਿੰਕ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਪ੍ਰੋਬਲਮ ਇਹ ਆਉਂਦੀ ਹੈ ਜੀ ਕਿ ਉਹ ਪਾਰਟੀਬਾਜ਼ੀ ਦੇ ਨਾਲ ਜੁੜੀਆਂ ਹੋਈਆਂ ਨੇ। ਇਹ ਮਸਲਾ ਪਾਰਟੀਬਾਜ਼ੀ ਨੂੰ ਬਹੁਤ ਪਿੱਛੇ ਛੱਡ ਕੇ ਵਿਚਾਰਿਆ ਜਾਵੇ ਤੇ ਫਿਰ ਇਹਦੇ ਹੱਲ ਜਿਹੜੇ ਕੁਛ ਦਿਸ ਸਕਦੇ ਆ। 150 ਕਰੋੜ ਰੁਪਏ ਦਾ ਚੀਫ ਖਾਲਸਾ ਦੀਵਾਨ ਨੇ ਆਪਣਾ ਬਜਟ ਪਾਸ ਕੀਤਾ। ਅਰਬਾਂ ਦੇ ਵਿੱਚ ਬਜਟ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਆਹ ਲਾਸ਼ਾਂ ਜਿਹੜੀਆਂ ਇੰਨੀਆਂ ਨਿਕਲ ਰਹੀਆਂ ਨੇ ਥਾਂ ਥਾਂ ਤੋਂ, ਲੋਕ ਮਰ ਰਹੇ ਆ, ਮੁੰਡੇ ਮਰ ਰਹੇ ਆ। ਇਸ ਮਸਲੇ ਦੇ ਉੱਤੇ ਤੁਰੰਤ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਸੀ ਬਿਨਾਂ ਖਬਰਾਂ ਦੇਖੇ ਤੋਂ। ਜਿਵੇਂ ਇਹ ਸੀਰੀਅਲ ਦੇਖ ਕੇ ਤੁਰੰਤ ਐਕਸ਼ਨ 'ਚ ਆ ਜਾਂਦੇ ਆ, ਫਲਾਨੀ ਸੀਰੀਅਲ 'ਚ ਇਹਨੇ ਆਹ ਕਹਿਤਾ ਜੀ, ਉਹ ਡਾਇਲਾਗ ਮਿੰਟ 'ਚ ਇਹਨਾਂ ਕੋਲੇ ਪਹੁੰਚ ਜਾਂਦੇ ਆ। ਲਾਸ਼ਾਂ ਦੀਆਂ ਖਬਰਾਂ ਇਹਨਾਂ ਕੋਲੇ ਜਿਹੜੀਆਂ ਦੀ ਉਹ ਜਾ ਹੀ ਨਹੀਂ ਰਹੀਆਂ। ਫੇਲ ਹੋਏ ਆ ਜੀ, ਟੋਟਲ ਫੇਲ ਹੋਏ ਆ। ਮੈਂ ਉਹ ਪੜ੍ਹ ਰਿਹਾ ਸੀਗਾ ਸਾਰੀ ਡਿਟੇਲ ਚੀਫ ਖਾਲਸਾ ਦੀਵਾਨ ਦੀ। ਉਹ ਕਹਿੰਦੇ 2 ਕਰੋੜ ਰੁਪਈਆ ਸਿੱਖ ਧਰਮ ਦੇ ਪ੍ਰਚਾਰ ਦੇ ਵਾਸਤੇ ਰੱਖਿਆ। ਕਿੱਥੇ ਲਾਉਣਾ, ਕੀ ਪ੍ਰਚਾਰ ਕਰਨਾ? ਜਿਹੜੇ ਪ੍ਰਚਾਰਕ ਨੇ ਉਹ ਤਾਂ ਵਿਚਾਰੇ ਡਰ ਕੇ ਪ੍ਰਚਾਰ ਕਰਦੇ ਫਿਰਦੇ ਆ। ਉਹਨਾਂ ਦੇ ਆਲੇ ਦੁਆਲੇ ਜਿਹੜੇ ਆ ਜੀ ਉਹ 10 ਬੰਦੇ ਖੜੇ ਕਰਨੇ ਪੈਂਦੇ ਆ। ਤੁਸੀਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਹੀ ਦੇਖ ਲਓ, ਜੇ ਕੋਈ ਪ੍ਰਚਾਰ ਕਰਦਾ ਕਿ ਉਹਦੇ ਉੱਤੇ ਅਟੈਕ ਨਾ ਹੋ ਜੇ। ਇਹ ਕਿਹੋ ਜਿਹਾ ਪ੍ਰਚਾਰ ਹੈ ਜਿਹਦੇ ਵਾਸਤੇ ਜਿਹੜਾ ਜੀ ਉਹ ਪੈਸੇ ਰੱਖਣੇ ਪੈ ਰਹੇ ਆ? ਕਿੱਥੇ ਪ੍ਰਚਾਰ ਹੋਣਾ, ਕਿਹੋ ਜਿਹਾ ਪ੍ਰਚਾਰ ਹੋਣਾ, ਇਹਦੀ ਕੋਈ ਡਿਟੇਲ ਨਹੀਂ ਹੈਗੀ। ਇੱਕ ਉਹ ਆਉਂਦਾ ਹੁੰਦਾ ਸੀ ਸਵਾਲ, ਇਹਦੇ ਤੇ ਇੰਨਾ ਖਰਚਾ, ਇਹਦੇ ਤੇ ਇੰਨਾ ਖਰਚ, ਫਿਰ ਥੱਲੇ ਹੁੰਦਾ ਸੀ ਫੁਟਕਲ ਖਰਚੇ। ਇਹ ਫੁਟਕਲ ਖਰਚਿਆਂ 'ਚ ਪਾ ਦਿੱਤਾ ਜਾਂਦਾ ਅੱਜ ਕੱਲ੍ਹ ਜਿਹੜਾ ਪ੍ਰਚਾਰ, ਧਰਮ ਪ੍ਰਚਾਰ ਦੇ ਵਾਸਤੇ 2 ਕਰੋੜ ਰੁਪਈਆ ਰੱਖਿਆ। ਕੀ ਕਰੋਗੇ ਉਸ ਤੋਂ? ਉਸ 2 ਕਰੋੜ ਦੇ ਨਾਲ ਕਿਹੋ ਜਿਹਾ ਪ੍ਰਚਾਰ ਕਰੋਗੇ? ਇਹ ਕੋਈ ਨਹੀਂ ਦੱਸਦੇ। ਸ਼੍ਰੋਮਣੀ ਕਮੇਟੀ ਇਹਦੇ ਤੋਂ ਕਿਤੇ ਵੱਧ ਰੱਖਦੀ ਹੈ, ਕਈ 100 ਕਰੋੜ ਦੇ ਵਿੱਚ ਜਿਹੜਾ ਜੀ ਉਹ ਖਰਚਦੀ ਹੈ। ਇੱਕ ਬਹੁਤ ਗੰਭੀਰ ਸਵਾਲ ਹੈ ਜੀ, ਇਹ ਬਹੁਤ ਗੰਭੀਰ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ, ਉਹ ਚੱਲ ਨਹੀਂ ਰਹੀ ਜੀ। 100 ਕਰੋੜ ਰੁਪਈਆ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਮਾਤਾ ਗੁਜਰੀ ਜੀ ਦੇ ਨਾਮ ਦੇ ਉੱਤੇ ਕਾਲਜ ਹੈ, ਉੱਥੋਂ ਲੈ ਕੇ ਉਹਨੂੰ ਚਲਾਇਆ ਜਾ ਰਿਹਾ। ਇੱਕ ਯੂਨੀਵਰਸਿਟੀ ਨਹੀਂ ਚੱਲ ਰਹੀ। ਇਹ ਸਵਾਲੀਆ ਚਿੰਨ੍ਹ ਹੈ, ਕਿਉਂ ਨਹੀਂ ਚੱਲ ਰਹੀ? ਕੀ ਕਾਰਨ ਹੈ? ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਪੰਜਾਬ ਜਾ ਰਿਹਾ ਜੀ? ਇਹ ਸਵਾਲ ਦਾ ਜਵਾਬ ਜਿਹੜਾ ਜੀ ਉਹ ਲੱਭਣਾ, ਆਈ ਥਿੰਕ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਨੂੰ ਜਿਹੜਾ ਇਹ ਲੱਭਣ ਦੀ ਜ਼ਰੂਰਤ ਜਿਹੜੀ ਜੀ ਉਹ ਹੈ। ਔਰ ਤੁਹਾਡੀ ਫਿਕਰਮੰਦੀ ਜਿਹੜੀ ਹੈ ਜੀ ਉਹ ਬਿਲਕੁਲ ਜਾਇਜ਼ ਆ। ਦੂਸਰਾ ਜਿਹੜਾ ਸਵਾਲ ਤੁਹਾਡਾ ਜੋਧਪੁਰੀ ਦੇ ਵਾਸਤੇ ਹੈ ਜੀ, ਜਿਹੜੇ ਜੋਧਪੁਰ ਦੇ ਵਿੱਚ ਕੈਦ ਕੀਤੇ ਗਏ ਸਨ, ਬਿਲਕੁਲ ਆਈ ਥਿੰਕ ਉਹ ਸ਼ੇਅਰ ਆ ਨਾ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਉਹ ਗੱਲ ਹੈ ਜੀ। ਤੋ ਇਸ ਕਰਕੇ ਜਿਹੜਾ ਜੀ ਆਈ ਥਿੰਕ ਇੱਥੇ ਕਮ ਸੇ ਕਮ ਉਹਨਾਂ ਲੋਕਾਂ ਦੀ ਲਾਈਫ ਦੇ ਬਾਰੇ ਸੋਚਿਆ ਜਾਣਾ ਚਾਹੀਦਾ ਸੀਗਾ। ਜਦੋਂ ਚਾਹੇ ਹੇਠਲੀ ਅਦਾਲਤ ਨੇ ਠਹਿਰਾਤਾ, ਉਹਨੇ ਕਹਿਤਾ ਕਿ ਨਜ਼ਰਬੰਦੀ ਜਿਹੜੀ ਉਹ ਗੈਰ ਕਾਨੂੰਨੀ ਸੀ, ਐਕਸੈਪਟ ਕਰ ਲਓ। 4.5 ਕਰੋੜ ਰੁਪਈਆ ਤੇ ਇਹਨੂੰ ਤਾਂ ਪੀਨਟ ਦੇ ਵਿੱਚ ਵੀ ਨਹੀਂ ਗਿਣਿਆ ਜਾ ਸਕਦਾ। 4.5 ਕਰੋੜ ਰੁਪਈਆ ਹੁੰਦਾ ਕੀ ਆ? 4.5 ਸਰਕਾਰਾਂ ਦੇ ਵਾਸਤੇ 4.5 ਲੱਖ 5 ਲੱਖ ਰੁਪਈਆ ਜੇ ਉਹਨਾਂ ਨੂੰ ਮਿਲ ਜਾਂਦਾ ਵਿਚਾਰਿਆਂ ਨੂੰ, ਉਹਨਾਂ ਦੀ ਜ਼ਿੰਦਗੀ ਦੁਬਾਰਾ ਜਿਹੜੀ ਉਹ ਸ਼ੁਰੂ ਹੋ ਸਕਦੀ ਆ, ਜਿਹੜੀ ਕਿ ਕੰਪਲੀਟ ਡਿਸਟਰਬ ਹੋ ਗਈ ਆ। ਪੰਥ ਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਮੂਹਰੇ ਆਉਣਾ ਚਾਹੀਦਾ ਇਹਨਾਂ ਲੋਕਾਂ ਦੀ ਮਦਦ ਦੇ ਵਾਸਤੇ ਜੀ। ਮੈਂ ਜਦੋਂ ਵੀ ਚੰਡੀਗੜ੍ਹ ਜਾਣਾ, ਤੁਹਾਡਾ ਕਿਤੇ ਸਮਾਂ ਲੱਗੇ ਤਾਂ ਬਨੂੜ ਤੋਂ ਜਿਹੜਾ ਜੀ ਅੱਗੇ ਜਾ ਕੇ ਬਨੂੜ ਤੇ ਜ਼ੀਰਕਪੁਰ ਦੇ ਵਿਚਾਲੇ ਇੱਕ ਅਜੀਤਗੜ੍ਹ ਆਉਂਦਾ, ਸਾਈਨ ਬੜੇ ਵੱਡੇ ਲੱਗੇ ਹੋਏ ਆ। ਇਹ 1984 ਦੇ ਵਿੱਚ ਜਿਹੜਾ ਸਿੱਖ ਕਤਲੇਆਮ ਹੋਇਆ ਸੀ, ਉਹਨਾਂ ਦੇ ਪੀੜਤਾਂ ਦੇ ਵਾਸਤੇ ਸੁਰਜੀਤ ਸਿੰਘ ਬਰਨਾਲਾ ਸਰਕਾਰ ਦੇ ਸਮੇਂ ਇੱਕ ਨਵਾਂ ਸ਼ਹਿਰ ਵਸਾਇਆ ਜਾ ਰਿਹਾ ਸੀ। ਉਹ ਸਾਰੀ ਉਹਦੀ ਤਿਆਰੀ ਆ, ਹੋਈ ਆ, ਗੇਟ ਲੱਗਿਆ ਹੋਇਆ, ਸਭ ਕੁਛ ਹੋਇਆ। ਬਰਨਾਲਾ ਸਰਕਾਰ ਗਈ ਨੂੰ ਕਿੰਨਾ ਸਮਾਂ ਹੋ ਗਿਆ, ਅੱਜ ਤੱਕ ਉੱਥੇ ਇੱਕ ਘਰ ਨਹੀਂ ਬਣਿਆ। ਉਹ ਕਿਹਦੇ ਹੁਣ ਕਬਜ਼ੇ ਦੇ ਵਿੱਚ ਹੈ? ਉਹ ਕਾਗਜ਼ਾਂ ਦੇ ਵਿੱਚ ਕੀ ਹੈ? ਅਜੀਤਗੜ੍ਹ ਕਿੱਥੇ ਆ? ਕਿਹੜੇ ਲੋਕ ਵਸਾਏ ਜਾਣੇ ਸੀਗੇ? ਕਿੰਨਾਂ ਨੂੰ ਪਾਸੇ ਉਜਾੜ ਦਿੱਤਾ ਗਿਆ? ਸ਼ਾਇਦ ਇਸ ਕਰਕੇ ਪਾਸੇ ਕਰ ਦਿੱਤਾ ਗਿਆ ਕਿ 1984 ਦੇ ਵਿੱਚ ਹੋਇਆ ਕਤਲੇਆਮ ਯਾਦ ਰਹੂਗਾ। ਜਦੋਂ ਕਿਸੇ ਨੂੰ ਮੀਡੀਆ ਵਾਲੇ ਨੂੰ ਜ਼ਰੂਰਤ ਪਊਗੀ, ਭੱਜ ਕੇ ਅਜੀਤਗੜ੍ਹ ਚੱਲ ਜਾਇਆ ਕਰੂਗਾ ਵੀ ਉੱਥੇ ਵਸਦੇ ਨੇ ਉਹ ਲੋਕ। ਇਹ ਕਿਤੇ ਇੱਕ ਜਗ੍ਹਾ ਦੇ ਉੱਤੇ ਵਸ ਨਾ ਜਾਣ। ਇੱਕ ਗੱਲ ਨਹੀਂ ਹੈ ਜੀ, ਥਾਂ ਦੇ ਉੱਤੇ ਜਿਹੜੇ ਆ ਜੀ ਉਹ ਧੱਕੇ ਹੋਏ ਆ। ਇਹ ਜੋਧਪੁਰ ਵਾਲਿਆਂ ਦਾ ਤਾਂ ਮਸਲਾ ਹੀ ਜਿਹੜਾ ਜੀ ਉਹ ਬਹੁਤ ਛੋਟਾ ਸੀਗਾ ਜੇ ਇਹਨੂੰ ਨਜਿੱਠਣਾ ਚਾਹੁੰਦੇ, ਪਰ ਇਹਦੇ ਨਾਲ ਜੇ ਲੱਗੀ ਹੈ ਜੀ। ਕਿ ਕੈਨੇਡਾ ਤੋਂ ਮਨਜੀਤ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਮੀਤ ਸਿੰਘ ਬੋਲ ਰਿਹਾ ਐਡਮਿੰਟਨ ਤੋਂ ਜੀ। ਮੇਰੇ 2-3 ਸਵਾਲ ਨੇ ਜੀ। ਇੱਕ ਸਵਾਲ ਹੈਗਾ ਜੀ, ਜਿਹੜਾ ਵਾਇਲ ਨਹਿਰ ਦਾ ਮਸਲਾ, ਜਿਹੜਾ ਕੈਪਟਨ ਨੇ ਸਹੁੰ ਚੁੱਕੀ ਸੀ ਮੈਂ ਪੰਜਾਬ ਦਾ ਇੱਕ ਬੂੰਦ ਪਾਣੀ ਬਾਹਰ ਨਹੀਂ ਜਾਣ ਦਿਆਂਗਾ, ਉਹਦਾ ਕੀ ਬਣਿਆ? ਹਰਿਆਣਾ ਨੇ ਕੀ ਕੀਤਾ? ਜਿਹੜਾ ਹਰਿਆਣਾ ਵਿੱਚ ਉਹ ਜਿਹੜਾ ਲੜਕੀਆਂ ਨਾਲ, ਔਰਤਾਂ ਨਾਲ ਇੱਜ਼ਤ ਲੁੱਟ ਰਹੀ ਸੀ,
ਉਹਨਾਂ ਦਾ ਲੜਕਿਆਂ ਦਾ ਮਸਲਾ ਕੀ ਬਣਿਆ, ਹਾਈ ਕੋਰਟ ਦਾ ਕੀ ਫੈਸਲਾ ਹੈ ਕਿ ਗਵਰਨਮੈਂਟ ਨੇ ਆਪਣਾ ਕੋਈ ਦਿੱਤਾ ਕਿ ਨਹੀਂ, ਉਹਦਾ ਖਬਰ ਰਹੇਗੀ। ਤੇ ਤੀਜਾ ਮਸਲਾ ਹੈ ਕਿ ਪੰਜਾਬ ਦੇ ਵਿੱਚ ਸਾਰਾ ਪੰਜਾਬ ਕੀ ਤੇ ਹਿੰਦੁਸਤਾਨ ਕੀ ਸਾਰਾ ਹੀ ਕੂੜ ਕਬਾੜ ਭਰਿਆ ਪਿਆ, ਕਾਨੂੰਨ ਦਾ ਕੋਈ ਮਤਲਬ ਨਹੀਂ, ਸਰਕਾਰ ਦਾ ਕੋਈ ਮਤਲਬ ਨਹੀਂ। ਕਿ ਆਉਂਦੇ ਟਾਈਮ ਵਿੱਚ ਸਰਦਾਰ ਹਿੰਦੁਸਤਾਨ ਦਾ ਸਿਸਟਮ ਜਿਹੜਾ ਉਹ ਜ਼ੀਰੋ ਹੋ ਜਾਏਗਾ। ਥੈਂਕ ਯੂ ਜੀ। SYL ਦਾ ਸੁਪਰੀਮ ਕੋਰਟ 'ਚ ਹੈ, ਉਹਦੇ ਉੱਤੇ ਤਾਂ ਕੋਈ ਟਿੱਪਣੀ ਨਹੀਂ ਬਹੁਤੀ ਕੀਤੀ ਜਾ ਸਕਦੀ। ਹਰਿਆਣੇ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਸੀਗੀਆਂ, ਤੁਸੀਂ ਜਾਟ ਅੰਦੋਲਨ ਵਾਲੀ ਜਿਹੜੀ ਉਹ ਗੱਲ ਕਰ ਰਹੇ ਹੋ, ਢਾਬੇ ਦੇ ਉੱਤੇ ਜਿਹੜਾ ਮੁੱਕਰ ਹੀ ਗਿਆ ਸੀਗਾ ਵੀ ਇੱਥੇ ਹੋਇਆ ਹੀ ਕੱਖ ਨਹੀਂ, ਉਹਦੀ ਝਾਂਦੀ ਆ। ਉੱਥੇ ਲੋਕ ਖੜੋਂਦੇ ਆ, ਸਾਰੇ ਹੀ ਖੜੋਂਦੇ ਨੇ, ਬਥੇਰਾ ਰੌਲਾ ਜਿਹੜਾ ਜੀ ਉਹ ਪਾ ਕੇ ਦੇਖ ਲਿਆ। ਜਿਹੜੇ ਲੋਕ ਇੰਨਾ ਨਹੀਂ ਕਰ ਸਕਦੇ ਕਿ ਜਿਹੜਾ ਬੰਦਾ ਤੁਹਾਡੇ ਨਾਲ ਮਾੜੇ ਸਮੇਂ ਨਹੀਂ ਖੜਾ ਹੋਇਆ ਉਹਦੇ ਤੋਂ ਕਿਨਾਰਾ ਕਰ ਲਓ ਹੋਰ ਬਾਕੀ, ਕਿਉਂਕਿ ਪ੍ਰੈਸ਼ਰ ਦੇ ਨਾਲ ਚੀਜ਼ਾਂ ਹੁੰਦੀਆਂ ਨੇ। ਹਾਈ ਕੋਰਟ 'ਚ ਮਸਲਾ ਹੈ, ਹਾਈ ਕੋਰਟ ਨੇ ਕਾਫੀ ਖਿੱਚਿਆ ਹੋਇਆ, ਸਾਰੀ ਕਾਲ ਡਿਟੇਲ ਜਿਹੜੀ ਆ ਉਹ ਹਰਿਆਣੇ ਦੇ ਆਫਿਸਰਾਂ ਦੀ ਜਿਹੜੀ ਉਹ ਖਿੱਚੀ ਹੋਈ ਆ, ਪਰ ਅਦਾਲਤ ਦੇ ਵਿੱਚ ਮਾਮਲਾ ਹੈ। ਉਮੀਦ ਹੈ ਜੀ ਕੁਛ ਨਾ ਕੁਛ ਤਾਂ ਇਹਦੇ ਵਿੱਚ ਹੋਊਗਾ। ਸਰਕਾਰ ਤਾਂ ਕਹਿੰਦੀ ਹੋਇਆ ਹੀ ਕੱਖ ਨਹੀਂ। ਮੈਨੂੰ ਯਾਦ ਹੈ ਗ੍ਰਹਿ ਮੰਤਰੀ ਦਾ ਬਿਆਨ ਵੀ ਜਿਹੜਾ ਉਦੋਂ ਆਇਆ ਸੀ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਦਿੱਤਾ ਸੀਗਾ ਐਵੇਂ ਉਛਾਲਿਆ ਜਾ ਰਿਹਾ, ਕੁਛ ਵੀ ਨਹੀਂ ਹੋਇਆ, ਜਦੋਂ ਕਿ ਹਾਈ ਕੋਰਟ ਨੇ ਸਾਰਾ ਕੁਛ ਕੱਢ ਲਿਆ ਸੀਗਾ। ਹਾਈ ਕੋਰਟ ਨੇ ਖਿੱਚਿਆ ਹੋਇਆ ਉਹ ਮਾਮਲਾ, ਔਰ ਅਫਸਰ ਇਹਦੇ ਵਿੱਚ ਕਾਫੀ ਕੜਿੱਕੀ ਦੇ ਵਿੱਚ ਆਏ ਹੋਏ ਆ। ਇਹ ਤੁਸੀਂ ਗੱਲ ਕੀਤੀ ਹੈ ਕਿ ਕੀ ਕਾਨੂੰਨ ਨਹੀਂ ਰਹੂਗਾ, ਕੁਛ ਨਹੀਂ ਹੋਊਗਾ, ਇਹ ਹੁਣ ਕੀ ਕਿਹਾ ਜਾ ਸਕਦਾ ਭਵਿੱਖ ਦੇ ਬਾਰੇ। ਪਰ ਜਿਹੋ ਜਿਹੇ ਹਾਲਾਤ ਜਿਹੜੇ ਆ ਜੀ ਉਹ ਬਣਦੇ ਜਾ ਰਹੇ ਆ, ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਗਰੀਬ ਨੇ ਉਹ ਹੋਰ ਗਰੀਬ ਹੋਈ ਜਾ ਰਹੇ ਆ, ਜਿੰਨਾ ਪੈਸਾ ਉਹ ਚੰਦ ਲੋਕਾਂ ਦੇ ਕੋਲੇ ਜਿਹੜਾ ਜੀ ਉਹ ਇਕੱਠਾ ਹੋਈ ਜਾ ਰਿਹਾ। ਸਰਕਾਰ ਜਿਹੜੀ ਆ ਉਹ ਬਜਾਏ ਇਹਦੇ ਕਿ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ, ਉਹਦਾ ਸਾਰਾ ਜ਼ੋਰ ਲੱਗਿਆ ਹੋਇਆ ਘੱਟ ਗਿਣਤੀਆਂ ਨੂੰ ਦਬਾਉਣ ਦੇ ਉੱਤੇ। ਹਿੰਦੂ ਮੁਸਲਿਮ ਫਸਾਦ ਕਿਵੇਂ ਕਰਾਉਣੇ ਆ, ਦੂਜੇ ਜਿਹੜੇ ਫਿਰਕੇ ਨੇ, ਤਬਕੇ ਨੇ, ਉਹਨਾਂ ਨੂੰ ਕਿਵੇਂ ਜਿਹੜਾ ਜੀ ਉਹ ਭੜਕਾਉਣਾ। ਜਿਹੜਾ ਜੋਧਪੁਰ ਵਾਲਾ ਮਸਲਾ ਦੇਖਿਆ ਜਾਵੇ ਤਾਂ ਇਹ ਉਸ ਕਿਸਮ ਦਾ ਹੀ ਹੈ ਨਾ, ਕਿ ਮਤਲਬ ਕਿ ਸਾਨੂੰ ਕੀ ਲੋੜ ਹੈ ਕਿਉਂਕਿ ਤੁਸੀਂ ਇੱਕ ਉਸ ਫਿਰਕੇ ਨਾਲ ਬਿਲੋਂਗ ਕਰਦੇ ਹੋ ਜੀ। ਅੱਗੇ ਅਪੋਲ ਜੀ ਕੈਨੇਡਾ ਤੋਂ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮੈਂ ਆਪਣੇ ਜਿਹੜੇ ਸੁਖਪਾਲ ਖਹਿਰਾ ਦੇ ਬਿਆਨ ਤੇ ਕਹਿਣਾ ਚਾਹੁੰਦਾ, ਇੱਕ ਆਪਣੀ ਜਿਹੜੀ ਯੂਥ ਦੇ ਇਸ਼ੂ, ਸੁਖਪਾਲ ਖਹਿਰਾ ਨੂੰ ਕਹਿੰਦਾ ਜੀ ਅਕਾਲੀਆਂ ਨੇ ਐਂ ਕੀਤਾ, ਉਦੋਂ ਕਾਂਗਰਸ ਨੇ ਵੀ ਐਂ ਕੀਤਾ, ਹੁਣ ਇਹਦਾ ਕੀ ਕਹਿਣ ਦਾ ਮਤਲਬ ਹੈ ਵੀ ਸਾਡੀ ਵਾਰੀ ਹੈ, ਵੀ ਸਾਨੂੰ ਵੀ ਉਹੀ ਕੁਛ ਜਿਹੜਾ ਡਾਰਟੀ ਪੋਲੀਟਿਕਸ ਪਲੇ ਕਰਨ ਦੀ ਹੈਗੀ ਜ਼ਰੂਰਤ, ਵੀ ਅਸੀਂ ਫੇਰ ਕੇਓਸ ਪੈਦਾ ਕਰੀਏ ਇੱਥੇ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਵਾਸਤੇ। ਤੇ ਬਾਕੀ ਜਿਹੜਾ ਆਪਣੀ ਯੂਥ ਹੈਗੀ ਹੈ, ਮੇਰਾ ਖਿਆਲ ਉਹਨਾਂ ਨੂੰ ਆਪਣੇ ਜਿਹੜੀਆਂ ਫੈਮਿਲੀ ਸੋਸ਼ਲ ਜਾਂ ਰਿਲੀਜੀਅਸ ਸੈਂਸ ਨਾਲੋਂ ਤੋੜਿਆ ਜਾ ਰਿਹਾ। ਰਾਈਟ, ਹੁਣ ਇੱਥੇ ਇੱਕ ਆਪਣਾ ਪ੍ਰਚਾਰਕ ਵੀ ਆਇਆ ਸੀ ਜਿਹਨੂੰ ਕਹਿੰਦੇ ਜੀ ਮਾਡਰਨ ਹੈਗਾ ਇਹ, ਤੇ ਉਹਦੇ ਪਿੱਛੇ ਖੜੇ ਆਪਣੇ ਜਿਵੇਂ ਗਾਉਣ ਵਾਲੀ ਦੇ ਮਗਰ ਬਾਉਂਸਰ ਖੜੇ ਹੁੰਦੇ ਆ। ਰਾਈਟ, ਤੇ ਹੁਣ ਆਪਣੇ ਉਹ ਕਹਿੰਦਾ ਜੀ ਆਪਣੇ ਅਸੀਂ ਕਹਿੰਦਾ ਯੂਥ ਨੂੰ ਉੱਥੇ ਦਬਾ ਕੇ ਰੱਖਿਆ ਸੀ ਤਾਂ ਨਹੀਂ ਪ੍ਰੋਗਰੈਸ ਕਰਦੇ, ਵੀ ਅਸੀਂ ਪਹਿਲਾਂ ਤਾਂ ਕਹਿੰਦੇ ਤੁਸੀਂ ਪੇਰੈਂਟ ਦੀ ਰਿਸਪੈਕਟ ਕਰੋ, ਤਾਏ ਚਾਚੇ ਦੇ ਪੈਰੀਂ ਹੱਥ ਲਾਓ, ਫਿਰ ਤੁਸੀਂ ਟੀਚਰਾਂ ਦੇ ਹੱਥ ਲਾਓ, ਉਹਦਾ ਕਰਕੇ ਕਹਿੰਦਾ ਵੀ ਪ੍ਰੋਗਰੈਸ ਨਹੀਂ ਕਰ। ਕਿ ਵੀ ਜਿਹੜੇ ਇਹੋ ਜਿਹੇ ਲੋਕ ਵੀ ਸਾਡੇ ਵਾਸਤੇ ਵੀ ਰਿਲੀਜਨਾਂ ਨੇ ਵੀ ਰਿਲੀਜੀਅਸ ਐਸਟੈਬਲਿਸ਼ਮੈਂਟਾਂ 'ਚ ਵੀ ਇਹੋ ਜਿਹੇ ਲੋਕ ਆਉਣ ਲੱਗ ਗਏ ਵੀ ਜਿਹੜੇ ਸਾਡੇ ਬੱਚਿਆਂ ਨੂੰ ਪੇਰੈਂਟਾਂ ਨਾਲੋਂ ਫੈਮਿਲੀ ਜਾਂ ਸੋਸ਼ਲ ਜਾਂ ਰਿਲੀਜੀਅਸ ਸੈਂਸ ਨੂੰ ਤੋੜ ਕੇ ਉਹਨਾਂ ਨੂੰ ਕੰਜ਼ਿਊਮਰ ਬਣਾ ਰਹੇ 12 ਕਲੱਬ ਤੇ ਆਦੇ ਆਪਣੇ ਡਰੱਗਾਂ ਦੇ ਤੇ ਆਪਣੇ। ਮੈਂ ਇਹੀ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਇਹ ਗੱਲ ਸੁਖਪਾਲ ਸਿੰਘ ਖਹਿਰਾ ਪੁਰਾਂ ਦੀ ਉਹਨਾਂ ਦੇ ਤਾਂ ਪਤਾ ਹੀ ਐਗਜ਼ੈਕਟਲੀ, ਜਦੋਂ ਤੁਸੀਂ ਬਹੁਤ ਜ਼ਿਆਦਾ ਬੋਲਣਾ ਚਾਹੁੰਦੇ ਹੋ, ਰੋਜ਼ ਖਬਰਾਂ 'ਚ ਰਹਿਣਾ ਚਾਹੁੰਦੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ, ਫਿਰ ਆਪ ਹੀ ਜਿਹੜਾ ਜੀ ਉਹ ਕੁੜਕੀ 'ਚ ਆ ਜਾਂਦੇ ਹੋ, ਆਪੇ ਪਾਥੜੀ ਤੈਨੂੰ ਕੌਣ ਛਡਾਵੇ। ਉਹ ਵੀ ਉਹੀ ਗੱਲ ਉਹਨਾਂ ਦੇ ਉੱਤੇ, ਉਹ ਤਾਂ ਰੋਜ਼ ਖਬਰ ਦੇ ਵਿੱਚ ਰਹਿਣਾ ਚਾਹੁੰਦੇ ਨੇ। ਮੇਰਾ ਖਿਆਲ ਸ਼ਾਇਦ ਹੋ ਸਕਦਾ ਉਹਨਾਂ ਨੂੰ ਸਿੱਖਣ ਦੀ ਲੋੜ ਆ ਇਸ ਪੋਲਿਟਿਕਸ ਦੀ, ਜਦ ਜੋ ਕੁਛ ਉਹਨਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ। ਬਾਤ ਦਾ ਬਤੰਗੜ ਹੀ ਸੀਗਾ ਬਹੁਤ ਜ਼ਿਆਦਾ, ਹਾਲਾਂਕਿ ਕੋਈ ਗੱਲ ਨਹੀਂ ਸੀਗੀ ਜਿੰਨੀ ਉਹਨਾਂ ਨੇ ਕਹੀ ਸੀਗੀ, ਪਰ ਘੱਟ ਬੋਲਿਆ ਜਾਵੇ, ਨਾਪ ਤੋਲ ਕੇ ਬੋਲਿਆ ਜਾਵੇ, ਉਹਦੀ ਕੁਛ ਜਿਹੜਾ ਜੀ ਵੈਲਿਊ ਹੁੰਦੀ ਆ। ਪੱਤਰਕਾਰ ਭਾਈਚਾਰੇ ਦੇ ਵਿੱਚ ਅਕਸਰ ਜਿਹੜੀ ਹੈ ਜੀ ਇਹ ਗੱਲ ਚੱਲਦੀ ਆ, ਗਰੁੱਪਾਂ ਦੇ ਵਿੱਚ, ਪੱਤਰਕਾਰਾਂ ਦੇ ਗਰੁੱਪਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਉਹ ਚੱਲਦੀ ਆ ਕਿ ਉਹ ਰੋਜ਼ ਪ੍ਰੈਸ ਕਾਨਫਰੰਸ ਜਿਹੜਾ ਜੀ ਉਹ ਕਰਨਾ ਚਾਹੁੰਦੇ ਨੇ, ਨਹੀਂ ਤਾਂ ਪ੍ਰੈਸ ਰਿਲੀਜ਼ ਜਿਹੜੀ ਉਹ ਦੇ ਦਿੰਦੇ ਨੇ। ਇੰਨਾ ਨਹੀਂ ਜਿਹੜਾ ਜੀ ਉਹ ਚਾਹੀਦਾ, ਉਹਦੇ ਵਿੱਚੋਂ ਕੁਛ ਤਾਂ ਨਿਕਲੇ, ਕੋਈ ਸੋਲਿਡ ਗੱਲ ਜਿਹੜੀ ਉਹ ਕਰੋ। ਇੱਥੇ ਤੱਕ ਯੂਥ ਦੀ ਗੱਲ ਹੈ, ਤੁਸੀਂ ਮੇਰਾ ਖਿਆਲ ਸਿੱਧਾ ਇਸ਼ਾਰਾ ਤਾਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵੱਲ ਜਿਹੜਾ ਜੀ ਉਹ ਕਰ ਰਹੇ ਹੋ। ਜੇ ਉਹਨਾਂ ਦੇ ਪਿੱਛੇ ਬੰਦੇ ਖੜੇ ਆ, ਭਾਵੇਂ ਉਹ ਪ੍ਰਚਾਰਕ ਨੇ, ਰਿਸਪੈਕਟਡ ਨੇ, ਤੁਸੀਂ ਉਹਨੂੰ ਇੱਕ ਬੇਹੂਦਾ ਟਾਈਪ ਦੇ ਜਿਹੜੇ ਗਾਉਣ ਵਾਲੇ ਜਾਂ ਗਾਉਣ ਵਾਲੀ ਜਿਹੜੀ ਆ ਉਹਦੇ ਨਾਲ ਕੰਪੇਅਰ ਕਰ ਰਹੇ ਹੋ। ਮੈਨੂੰ ਤੁਹਾਡੀ ਅਕਲ ਦੇ ਉੱਤੇ ਥੋੜਾ ਹਾਸਾ ਆ ਰਿਹਾ ਜੀ। ਕੋਈ ਕੰਪੈਰੀਜ਼ਨ ਤਾਂ ਮਾੜਾ ਮੋਟਾ ਜਿਹੜਾ ਜੀ ਉਹ ਨੇੜੇ ਤੇੜੇ ਹੋਵੇ। ਉਹ ਗੁਰਸਿੱਖ ਵਿਅਕਤੀ ਨੇ, ਉਹ ਗੁਰਬਾਣੀ ਦੀ ਵਿਆਖਿਆ ਕਰ ਰਹੇ ਨੇ, ਹੋਰ ਨਹੀਂ ਕੁਛ ਕਰ ਸਕਦੇ, ਤੇ ਉਹਨਾਂ ਦੇ ਵਾਸਤੇ ਕੁਛ ਇੱਜ਼ਤ ਦੇ ਲਫ਼ਜ਼, ਕੋਈ ਰਿਸਪੈਕਟ ਦੇ ਲਫ਼ਜ਼ ਤਾਂ ਜਿਹੜੇ ਦੀ ਉਹ ਵਰਤ ਲਓ। ਚਾਹੇ ਕੋਈ ਵੀ ਜਿਹੜਾ ਦੀ ਹੋਵੇ, ਖੜੇ ਕਿਉਂ ਹੋਣਾ ਪੈ ਗਿਆ
ਕਿਉਂਕਿ ਜਿਹੜੇ ਖਰੂਦੀ ਟਾਈਪ ਦੇ ਲੋਕ ਨੇ ਉਹ ਸ਼ਰੇਆਮ ਧਮਕੀਆਂ ਦਿੰਦੇ ਆ ਕਿ ਅਸੀਂ ਉਹਨੂੰ ਦੀਵਾਨ ਨਹੀਂ ਲਾਉਣ ਦੇਵਾਂਗੇ। ਫਿਰ ਤੁਸੀਂ ਖਲੋ ਜਾਇਆ ਕਰੋ ਜਾ ਕੇ ਜੀ, ਜਾਂ ਉਹਨਾਂ ਨੂੰ ਸਮਝਾਓ ਜਿਹੜੇ ਲੋਕ ਇਹ ਕਹਿੰਦੇ ਆ ਕਿ ਅਸੀਂ ਬੋਲਣ ਨਹੀਂ ਦੇਣਾ। ਜਦੋਂ ਕਿ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਆ ਨਾ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਸੁਣਨਾ ਹੈ ਉਹਨਾਂ ਨੇ ਪਹਿਲਾਂ ਕਿਹਾ ਕਿ ਪਹਿਲਾਂ ਸੁਣੋ। ਤੁਸੀਂ ਤਾਂ ਸੁਣਨ ਦੇ ਵਾਸਤੇ ਹੀ ਕੁਛ ਤਿਆਰ ਨਹੀਂ, ਕਿਉਂਕਿ ਤੁਸੀਂ ਕਹਿਣ ਵਾਲੀ ਜਿਹੜੀ ਹੈ ਨਾ ਜੀ ਉਹ ਪ੍ਰਥਾ ਅਪਣਾ ਲਈ ਹੈ ਕਿ ਅਸੀਂ ਤਾਂ ਕਹਿਣਾ ਆ ਕਿ ਗਾਉਣ ਵਾਲੀ ਵਾਂਗੂ ਉਹਦੇ ਪਿੱਛੇ ਖੜੇ ਆ। ਪੌਲ ਜੀ ਕੁਛ ਸੋਚ ਕੇ ਲਫ਼ਜ਼ ਜਿਹੜੇ ਬੋਲਿਆ ਕਰੋ। ਏਡ ਦੇ ਉੱਤੇ ਜਿਹੜੇ ਲਫ਼ਜ਼ ਜਾ ਰਹੇ ਨੇ ਦੁਨੀਆ ਭਰ ਦੇ ਵਿੱਚ ਜਿਹੜਾ ਜੀ ਉਹ ਜਾ ਰਹੇ ਨੇ। ਜੇ ਸਾਡੇ ਕੋਲੇ ਸਿੱਖ ਪ੍ਰਚਾਰਕਾਂ ਦੇ ਪ੍ਰਤੀ ਇਹੋ ਜਿਹੀ ਸ਼ਬਦਾਵਲੀ ਆ ਫਿਰ ਤਾਂ ਮੈਂ ਇਹੀ ਕਹੂੰਗਾ ਜੀ ਵੀ ਰੱਬ ਹੀ ਰੱਖਾ। ਸਰਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਲਜਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਗੱਲ ਪੁੱਛਣੀ ਸੀ ਤੁਹਾਡੇ ਕੋਲੋਂ ਵੀ ਆਧਾਰ ਕਾਰਡ ਦਾ ਕੀ ਬਣਿਆ? 30 ਤਰੀਕ ਸੀ 30 ਜੂਨ। ਥੈਂਕ ਯੂ ਜੀ। ਨਾ ਜੀ ਉਹਦੇ ਉੱਤੇ ਜਿੰਨੀ ਦੇਰ ਤੱਕ ਸੁਪਰੀਮ ਕੋਰਟ 'ਚੋਂ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਜਿਹੜੀ ਰੋਕ ਆ ਜੀ ਉਹਦੇ ਉੱਤੇ, ਉਹ ਕਿਸੇ ਜਗ੍ਹਾ ਦੇ ਉੱਤੇ ਉਹਨੂੰ ਨਹੀਂ ਅਟੈਚ ਕੀਤਾ ਜਾ ਸਕਦਾ ਜੀ। ਚਾਹੇ ਉਹ ਤੁਹਾਡਾ ਬੈਂਕ ਅਕਾਊਂਟ ਹੈ, ਚਾਹੇ ਉਹ ਤੁਹਾਡਾ ਫੋਨ ਕਾਰਡ ਹੈ ਜੀ, ਉਹਦੇ ਉੱਤੇ ਸਟੇ ਆ ਜੀ ਸੁਪਰੀਮ ਕੋਰਟ ਦਾ। ਜਿੰਨੀ ਦੇਰ ਸੁਪਰੀਮ ਕੋਰਟ ਦਾ ਕਦੋਂ ਫੈਸਲਾ ਆਉਂਦਾ ਕੁਛ ਨਹੀਂ ਅਜੇ ਜਿਹੜਾ ਜੀ ਉਹ ਪਤਾ। ਉਹ ਕੀ ਫੈਸਲਾ ਕਰਦਾ ਇਹ ਵੀ ਕੁਛ ਨਹੀਂ ਪਤਾ। ਜੀ ਬਲਕਾਰ ਸਿੰਘ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਭਾਜੀ ਮੈਂ ਇੱਕ ਸਵਾਲ ਪੁੱਛਣਾ ਮੰਗਦਾ ਤੇ ਜੋ ਆਪਣੀਆਂ ਤਨ ਉਹ ਮੌਤ ਹੋਈ ਯਾਰ ਜੋ ਨਿਆਣੇ ਤੇ ਮਾਂ ਛੱਡ ਗਏ ਤੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਮਿਲ ਸਕਦਾ? ਆਪਾਂ ਉਹਨੂੰ ਕੁਛ ਜਿੰਨਾ ਵੀ ਹੋ ਸਕੇ ਭੇਜਣਾ ਮੰਗਦੇ ਤੇ ਗਾਂ ਨਿਆਣਿਆਂ ਦੀ ਪੜ੍ਹਾਈ ਲਈ ਕੁਛ ਕਰਨਾ ਮੰਗਦੇ ਤੇ ਕੋਈ ਮਿਲ ਸਕਦਾ? ਥੈਂਕ ਯੂ ਜੀ। ਮੈਂ ਬਿਲਕੁਲ ਜੀ ਕੋਸ਼ਿਸ਼ ਕਰ ਲੂੰਗਾ। ਹੈਂਡੀ ਤਾਂ ਇੱਕਦਮ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਪਿੰਡਾਂ ਦੇ ਵਿੱਚ ਮੇਰੇ ਕਾਫੀ ਲਿੰਕ ਜਿਹੜੇ ਵੀ ਉਹ ਹੈਗੇ ਆ, ਉਹ ਪਤਾ ਕਰ ਲਾਂਗੇ ਜੀ ਪਰਿਵਾਰ ਦਾ ਜੋ ਵੀ ਹੋ ਸਕਦਾ। ਮੈਂ ਆਉਂਦੇ ਹਫ਼ਤੇ ਦੇ ਦੌਰਾਨ ਪੈਂਡੀਗ੍ਰਾਮ ਦੇ ਦੂੰਗਾ ਜਾਂ ਫਿਰ ਜਿਹੜਾ ਵੀ ਕੁਛ ਦੂਸਰੇ ਜਿਹੜੇ ਪੰਜਾਬੀ ਰੇਡੀਓ USA ਦਾ ਪੇਜ ਵੀ ਹੈਗਾ ਜਾਂ ਉਹਦੇ ਉੱਤੇ ਜਿਹੜਾ ਵੀ ਉਹ ਪਾ ਦਿਆਂਗੇ। ਮੈਂ ਲੈ ਦਊਂਗਾ ਜੀ। ਜਸਪਾਲ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ 2 ਕੁਐਸਚਨ ਸੀ। ਬਰਗਾੜੀ ਕਾਂਡ ਬਾਰੇ ਕੁਝ ਅਪਡੇਟ ਦੱਸਿਓ। ਦੂਸਰਾ ਮੈਂ ਦੇਖ ਰਿਹਾ ਸੀਗਾ ਜੀ ਸੋਸ਼ਲ ਮੀਡੀਆ ਤੇ ਵੀਡੀਓ ਇੱਕ ਵਾਇਰਲ ਹੋ ਰਹੀ ਸੀ, ਉਹ ਆਪਣਾ ਹੇਮਕੁੰਟ ਸਾਹਿਬ ਕੁਝ ਸਿੰਘ ਜਾ ਰਹੇ ਸੀ, ਉਹਨਾਂ ਦੀ ਗੱਡੀਆਂ ਤੋਂ ਨਿਸ਼ਾਨ ਸਾਹਿਬ ਲਾਏ ਜਾ ਰਹੇ ਤੇ ਪੁਲਿਸ ਵਾਲੇ ਨੂੰ ਪੁੱਛਿਆ ਤੇ ਹੁਣ ਕੁਝ ਕਲੀਅਰ ਜਵਾਬ ਨਹੀਂ ਸੀ, ਕਹਿੰਦਾ ਵੀ ਤੁਸੀਂ ਵੀਡੀਓ ਬਣਾਉਣੀ ਬਣਾ ਲਓ ਤੇ ਅਸੀਂ ਕੁਝ ਦੱਸਣਾ ਨਹੀਂ ਗਾ। ਇਹਦੇ ਬਾਰੇ ਕੁਝ ਦੱਸਿਓ ਮਾੜਾ ਜਿਹਾ ਜੀ। ਥੈਂਕ ਯੂ ਜੀ। ਹਾਂ ਇਹ ਜਿਹੜੀ ਇਹਦੀ ਵੀਡੀਓ ਵਾਇਰਲ ਹੋਈ ਸੀ, ਦੇਖੋ ਜਿਹੜੇ ਇਹ ਜਿਹੜੇ ਝੰਡੇ ਨੇ ਲਾਉਂਦੇ ਨੇ ਉਹ ਛੋਟਾ ਤਾਂ ਲਾ ਸਕਦੇ ਆ, ਟ੍ਰੈਫਿਕ ਨਿਯਮ ਨੇ। ਦੇਖੋ ਆਪਾਂ ਉਹਦੇ ਵਿੱਚ ਧਰਮ ਨਾ ਜਿਹੜਾ ਵੀ ਉਹ ਲੈ ਆਈਏ, ਉਹ ਐਕਸੀਡੈਂਟਾਂ ਦਾ ਕਾਰਨ ਵੀ ਬਣਦੇ ਆ, ਹਾਦਸਿਆਂ ਦਾ ਕਾਰਨ ਜਿਹੜਾ ਵੀ ਉਹ ਬਣਦੇ ਆ। ਇਹ ਉੱਥੋਂ ਦੀ ਪੁਲਿਸ ਨੇ ਬਾਅਦ ਦੇ ਵਿੱਚ ਇੱਕ ਸਪਸ਼ਟੀਕਰਨ ਵੀ ਜਿਹੜਾ ਵੀ ਉਹ ਦਿੱਤਾ ਸੀਗਾ ਕਿ ਇਹਨੂੰ ਧਰਮ ਦੇ ਨਾਲ ਨਾ ਜੋੜੋ। ਜੇ ਦੇਖੋ ਕਿੰਨੇ ਮੋਟਰਸਾਈਕਲਾਂ ਵਾਲੇ ਨੇ ਉਹ ਵੱਡਾ ਝੰਡਾ ਜਿਹੜਾ ਵੀ ਉਹ ਲੱਗਿਆ ਆ, ਅੱਗੋਂ ਟ੍ਰੈਫਿਕ ਆਉਂਦਾ ਜਿਹੜਾ ਉਹ ਦਿਸਦਾ ਨੀਗਾ, ਤੇਜ਼ ਬਹੁਤ ਜਿਹੜਾ ਵੀ ਉਹ ਚੱਲਦੇ ਆ। ਜਿਵੇਂ ਵੀਡੀਓ ਬਣਾ ਕੇ ਉਹਨੂੰ ਧਰਮ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਨਹੀਂ ਮੇਰਾ ਖਿਆਲ ਨਹੀਂ ਏਡੀ ਵੱਡੀ ਜਿਹੜੀ ਵੀ ਉਹ ਗੱਲ ਸੀਗੀ ਜਿੰਨੀ ਇੱਕ ਬਣਾ ਦਿੱਤੀ। ਅੱਜ ਹੀ ਤੇ ਕਿ ਸਾਡੇ ਕਾਲਰ ਨੇ ਪਲਵਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ ਮੇਰਾ ਹੈਗਾ ਸਵਾਗਤ ਆਪਣੇ ਜਿੱਦਾਂ ਆਪਣੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ, ਆਪਣੇ ਸਿੱਖ ਇਤਿਹਾਸ ਨੂੰ ਕਿਤਾਬਾਂ 'ਚ ਵੀ ਜਾਂ ਕਿੱਦਾਂ ਕਦੀ ਕੁਛ ਲੈ ਦਿੰਦੇ ਕਦੀ ਕੁਛ। ਤੇ ਆਪਣੇ ਮੈਂ ਨਾ ਆਪਣੇ ਸ਼ਹੀਦ ਭਾਈ ਮਨੀ ਸਿੰਘ ਬਾਰੇ ਪੁੱਛਣਾ ਚਾਹੁੰਦਾ ਵੀ ਕੱਲ ਨੂੰ ਆਪਣੇ ਉਹਨਾਂ ਬਾਰੇ ਲਿਖਿਆ ਵੀ 24 ਜੂਨ ਨੂੰ ਉਹਨਾਂ ਦੇ ਆਪਣੇ ਜਿਹੜੇ ਬੰਦ ਕੱਟੇ ਗਏ ਆ ਤੇ ਜਿਹੜਾ ਕਿ ਆਪਣੇ ਇਤਿਹਾਸ ਜਿਹੜਾ ਚੱਲਦਾ ਉਹ 9 ਜੁਲਾਈ ਦਾ। ਤੇ ਇਹਦੇ ਬਾਰੇ ਦੱਸਿਓ ਕੀ ਚੱਕਰ ਹੈ, ਕੰਟਰੋਵਰਸੀ ਕੀ ਚੱਲਣ ਡਈ ਆ? ਜੇ ਤੁਹਾਨੂੰ ਇਹਦੇ ਬਾਰੇ ਪਤਾ ਨੌਲੇਜ ਹੈਗੀ ਤਾਂ ਠੀਕ ਆ, ਨਹੀਂ ਤਾਂ ਕੋਈ ਗੱਲ ਨਹੀਂ ਪੰਨੂ ਸਾਹਿਬ ਜੀ। ਥੈਂਕ ਯੂ ਵੈਰੀ ਮਚ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਇਤਿਹਾਸ ਆ ਉਹ ਤੋੜਿਆ ਮਰੋੜਿਆ ਤਾਂ ਜਾ ਰਿਹਾ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਦੀ ਉਹ ਨਹੀਂ ਗੀਆਂ। ਤੁਸੀਂ ਦੇਖਿਆ ਹੀ ਯਾਰ ਕਿ ਰੌਲਾ ਜਿਹੜਾ ਜੀ ਉਹ 5ਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਵਾਲਾ ਵੀ ਜਿਹੜਾ ਜੀ ਉਹ ਪਿਆ। ਪਾਕਿਸਤਾਨ ਨੇ ਵੀਜ਼ਾ ਦੇਣ ਤੋਂ ਨਾ ਕਰਤੀ, ਉਹ ਕਹਿੰਦੇ ਜਿਹੜਾ ਸਾਡੇ ਕੋਲੇ ਕੈਲੰਡਰ ਹੈ ਉਹਦੇ ਹਿਸਾਬ ਦੇ ਨਾਲ ਵੀ ਹੋਰ ਤਰੀਕੇ ਨਾਲ ਆਹ ਜਿਹੜਾ ਵੀ ਹੋਰ ਤਰੀਕੇ ਦੇ ਤੁਹਾਡੀ ਜਿਹੜੀ ਤਰੀਕ ਹੈ ਉਹ ਹੋਰ ਹੈ। ਇਹ ਸਾਰੇ ਜਗ੍ਹਾ ਹੀ ਭੰਬਲ ਭੂਸਾ ਇੱਕ ਜਿਹੜਾ ਵੀ ਉਹ ਕ੍ਰੀਏਟ ਕਰ ਦਿੱਤਾ ਗਿਆ। ਕ੍ਰੀਏਟ ਕੀਤਾ ਕਿਹਨੇ ਆ ਜੀ? ਜੇ ਕਿਸੇ ਨੇ ਕੀਤਾ ਹੋਵੇ ਹੋਰ ਬਾਹਰੋਂ ਤੇ ਉਹਦੇ ਉੱਤੇ ਦੋਸ਼ ਲਾਈਏ। ਹੁਣ ਜਦੋਂ ਆਪਣੇ ਜਿਹੜੇ ਨੇ ਉਹਦੇ ਵਿੱਚ ਸ਼ਾਮਲ ਨੇ, ਉਹੋ ਹੀ ਉਹਨਾਂ ਦੇ ਹੱਥ ਠੋਕੇ ਜਿਹੜੇ ਆ ਜੀ ਉਹ ਬਣੇ ਹੋਏ ਆ। ਜਿਹੜੇ ਲੋਕ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਇਹਨਾਂ ਨੂੰ ਮਾਰਿਆ ਜਾਵੇ। ਈਵਨ ਆ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਜੋ ਕੁਝ ਜਿਹੜਾ ਜੀ ਪੰਜਾਬ ਦੇ ਵਿੱਚ ਹੋ ਰਿਹਾ, ਇਹ ਉਹਦਾ ਇੱਕ ਸਾਜ਼ਿਸ਼ ਦਾ ਪਾਰਟ ਹੈ ਜੀ ਸਾਰੇ ਦਾ ਸਾਰਾ। ਇਹਨੂੰ ਇਸ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਲੈਣਾ ਚਾਹੀਦਾ। ਆਈ ਥਿੰਕ ਜਿਹੜੇ ਸਾਡੇ ਸਿੱਖ ਸਕੋਲਰ ਨੇ, ਸਿੱਖ ਇਤਿਹਾਸਕਾਰ ਨੇ, ਇਹ ਉਹਨਾਂ ਦੀ ਕੁਛ ਡਿਊਟੀ ਜਿਹੜੀ ਆ ਉਹ ਬਣਦੀ ਹੈ ਜੀ ਕਿ ਉਹ ਇਹਦੇ ਵਿੱਚ ਇਨੀਸ਼ੀਏਟਿਵ ਜਿਹੜਾ ਦੀ ਉਹ ਲੈਣ। ਕਿਉਂਕਿ ਜੇ ਸਾਡੇ ਵਰਗਾ ਕੋਈ ਬੋਲਦਾ ਨਾ ਜੀ, ਉਹਨੂੰ ਤਾਂ
ਉਹ ਵੀ ਕੱਟ ਦਿੱਤਾ ਜਾਂਦਾ ਕਿਉਂਕਿ ਨਾ ਅਸੀਂ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਆਉਂਦੇ। ਉਹ ਇਸ ਕਰਕੇ ਉਹਨਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਬਣਦੀ ਹੈ ਇਹਨੂੰ ਗੰਭੀਰਤਾ ਦੇ ਨਾਲ ਦੇਖਣ, ਇਹਦੇ ਪਿੱਛੇ ਜਿਹੜੀਆਂ ਸਾਜ਼ਿਸ਼ਾਂ ਨੇ ਉਹਨੂੰ ਨੰਗਿਆ ਜਿਹੜਾ ਜੀ ਉਹ ਕਰਨ। ਹਰਦੀਪ ਚੌਲ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹਰਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਸੀਗਾ ਜੀ ਵੀ ਜਿਹੜਾ ਸਿੱਧੂ ਸਾਹਿਬ ਨੇ ਕਿਹਾ ਸੀਗਾ ਵੀ ਰਿਪੋਰਟ ਕੈਪਟਨ ਸਾਹਿਬ ਨੂੰ ਹਨਾ ਵੀ ਅਸੀਂ ਸਟਾਕ ਯਾਰਡਾਂ ਬਣਾਵਾਂਗੇ ਰੇਤੇ ਦੀਆਂ ਹਨਾ, ਵੀ ਉਹਦੇ ਨਾਲ ਰੇਟ ਸਸਤਾ ਹੋਊਗਾ, ਉਹਦੇ ਤੇ ਕੋਈ ਅੱਗੇ ਫਰਦਰ ਇਹਨਾਂ ਨੇ ਡਿਸੀਜਨ ਲਿਆ ਕਿਤੇ? ਜੇ ਕੋਈ ਇਨਫੋਰਮੇਸ਼ਨ ਹੋਈ ਤਾਂ ਉਹਦੇ ਬਾਰੇ ਦੱਸਿਓ। ਤੇ ਦੂਸਰਾ ਕਿ ਜਿਹੜਾ ਭਗਵੰਤ ਮਾਨ ਦੀ ਕੋਈ ਐਕਟੀਵਿਟੀ ਨਹੀਂ ਪੰਜਾਬ 'ਚ ਨਜ਼ਰ ਆ ਰਹੀ ਜੀ, ਉਹਦੇ ਬਾਰੇ ਕੀ ਆ ਉਹਨਾਂ ਦਾ ਸਟੇਟਸ? ਉਹ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਆ ਸਟਿਲ ਜਾਂ ਕੀ ਸਟੇਟਸ ਆ, ਉਹ ਅਪਡੇਟ ਕਰੋ। ਥੈਂਕ ਯੂ ਜੀ। ਦੇਖੋ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਹੈ ਜੀ ਕਿ ਉਹ ਤਾਂ ਕਹਿੰਦੇ ਕਿ ਅਸੀਂ ਉਹਨਾਂ ਦਾ ਅਸਤੀਫਾ ਜਿਹੜਾ ਉਹ ਸਵੀਕਾਰ ਨਹੀਂ ਕੀਤਾ। ਉਹ ਕਹਿੰਦੇ ਆ ਅਸੀਂ ਜਿਹੜਾ ਜੀ ਮੈਂ ਅਸਤੀਫਾ ਦੇ ਦਿੱਤਾ। ਸਰਗਰਮੀਆਂ ਉਹਨਾਂ ਦੀਆਂ ਪਾਰਟੀ ਵਾਸਤੇ ਤਾਂ ਕੋਈ ਜਿਹੜਾ ਜੀ ਉਹ ਨਹੀਂ ਦੀਦੀਆਂ। ਉਹਨਾਂ ਦੀਆਂ ਜਿਹੜੀਆਂ ਖਬਰਾਂ ਵਗੈਰਾ ਲੱਗਦੀਆਂ ਨੇ ਉਹ ਉਹਨਾਂ ਦੇ ਹਲਕੇ ਦੇ ਵਿੱਚੋਂ ਜ਼ਰੂਰ ਜਿਹੜੇ ਕਹਿੰਦੀ ਉਹ ਲੱਗਦੀਆਂ ਨੇ। ਗ੍ਰਾਂਟ ਵਾਲੀ ਆ ਜਾਂ ਫਿਰ ਕੁਛ ਜਗ੍ਹਾ ਦੇ ਉੱਤੇ ਜਿਹੜੇ ਉਹਨਾਂ ਨੇ ਕੰਮ ਕੀਤੇ ਉਹਦੇ ਉਦਘਾਟਨ ਵਗੈਰਾ ਦੀਆਂ ਜਿਹੜੀਆਂ ਕਰਦੀਆਂ। ਜਿਹੜੀ ਤੁਸੀਂ ਰੇਤੇ ਵਾਲੀ ਗੱਲ ਕਹੀ ਹੈ ਜੀ ਉਹ ਮਾਮਲਾ ਹਾਲ ਦੀ ਘੜੀ ਠੰਡੇ ਬਸਤੇ ਦੇ ਵਿੱਚ ਜਿਹੜਾ ਜੀ ਉਹ ਪੈ ਗਿਆ। ਜਿਹੜੀ ਰਿਪੋਰਟ ਸਿੱਧੂ ਸਾਹਿਬ ਨੇ ਬਣਾ ਕੇ ਜਿਹੜੀ ਉਹ ਪੇਸ਼ ਕੀਤੀ ਸੀ, ਆਈ ਥਿੰਕ ਇਹਦੇ ਸੰਬੰਧੀ ਜਿਹੜੀ ਨੀਤੀ ਹੈ ਨਾ, ਮਾਈਨਿੰਗ ਨੀਤੀ ਆ, ਉਹ ਤੁਰੰਤ ਲਾਗੂ ਹੋਣੀ ਚਾਹੀਦੀ ਆ। ਪਰ ਸਵਾਲ ਇਹੀ ਆ ਜਾਂਦਾ ਜੀ ਕਿ ਉੱਥੇ ਫਿਰ ਸਾਰੀ ਕਹਾਣੀ ਤਾਂ ਉੱਥੇ ਖੜੀ ਆ। ਜਿਹੜੇ ਰਾਜਨੀਤਿਕ ਲੋਕ ਨੇ ਜਦੋਂ ਉਹ ਉਹਦੇ ਵਿੱਚ ਸ਼ਾਮਲ ਨੇ ਜੀ, ਮਿੱਟੀ ਖਾਣੇ ਲੋਕ ਜਿਹੜੇ ਉਹ ਕਾਬਜ਼ ਹੋ ਗਏ ਜੀ। ਇਹ ਤਾਂ ਲੋਕ ਮਸ਼ੀਨਾਂ ਭਜਾ ਕੇ ਲੈ ਆਏ ਜਦੋਂ ਸਰਕਾਰਾਂ ਬਦਲੀਆਂ ਨੇ ਕਿ ਲਓ ਜੀ ਹੁਣ ਇੱਧਰ ਨੂੰ ਆ ਜਾਓ। ਜੋ ਹਾਲਾਤ ਬਣਾ ਦਿੱਤੇ ਗਏ ਆ ਦਰਿਆਵਾਂ ਦੇ, ਨਹਿਰਾਂ ਕੱਸੀਆਂ ਦੇ, ਜਿੱਥੋਂ ਪੱਟ ਕੇ ਸਾਰਾ ਰੇਤਾ ਮਿੱਟੀ ਬਜਰੀ ਜਿਹੜੀ ਆ ਜੀ ਇਹ ਲੈ ਗਏ ਆ ਇਹ ਲੋਕ। ਇਹਨਾਂ ਨੂੰ ਲੱਗਿਆ ਕਿ ਸਭ ਤੋਂ ਵੱਧ ਕਮਾਈ ਤਾਂ ਇੱਥੇ ਆ, ਹਿੰਗ ਲੱਗੇ ਨਾ ਫਟਕੀ ਵਾਲੀ ਗੱਲ। ਇਸ ਕਰਕੇ ਉਹ ਕਿੱਥੇ ਲਾਗੂ ਹੋਣ ਦੇਣਗੇ ਜੀ। ਸਾਡੇ ਲਾਸਟ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਪੰਨੂ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਪਹਿਲਾਂ ਤਾਂ ਮੈਂ ਉਹ ਜਿਹੜਾ ਆਪਣਾ ਆਉਂਦਾ ਨਾ ਆਂਦੇ ਆ ਕਮਲਾ ਬੋਲੂ ਤੇ ਕੱਫਣ ਪਾੜੂ ਸਿਆਣੇ ਆਉਂਦੇ ਨਾ, ਤੇ ਉਹ ਉਹੀ ਕੰਮ ਕਰਦਾ ਹਰੇਕ ਵਾਰੀ। ਕੋਈ ਨਾ ਕੋਈ ਉਹਨੇ ਕੰਟਰੀਵਰਸੀ ਵਾਲਾ ਕੰਮ ਕਰਨਾ ਹੀ ਕਰਨਾ। ਇੰਨਾ ਕੁ ਤਾਂ ਮੈਂ ਕਹਿੰਦੇ ਹਰ ਵਾਰੀ ਨੂੰ ਨਾਲੇ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਪੜ੍ਹੇ ਲਿਖੇ ਆ, ਸਵਾਲ ਉਹ ਕਰਿਆ ਕਰੋ ਜਿਹੜਾ ਚੰਗਾ ਲੱਗੇ, ਸਾਰੀ ਤੁਹਾਡੀ ਇੱਜ਼ਤ ਵੀ ਬਣੇ। ਅੱਛਾ ਜੀ, ਬਾਕੀ ਮੇਰਾ ਤਾਂ ਇਹ ਗੱਲ ਹੈ ਵੀ ਲੀਡਰਾਂ ਨੇ ਵੇਖੋ ਅਸੀਂ ਤੁਹਾਡੇ ਨਾਲ ਹੈ, ਜਿਹੜਾ ਡਰੱਗ ਵਾਲਾ ਨਾ ਉਹਦੇ ਚ ਮੁੱਦੇ ਚ ਕਰਾਂਗੇ ਵੀ, ਖੜੇ ਵੀ ਆ। ਅਸੀਂ ਹਰ ਰੋਜ਼ ਇਹ ਕਹਿੰਦੇ ਵੀ ਆ ਇਹਨਾਂ ਨੂੰ ਨਾ, ਲੀਡਰਾਂ ਨੇ ਇੱਕ ਦੂਜੇ ਨੂੰ ਤਾਨੇ ਮੇਨੇ ਦੇ ਕੇ ਜੀ ਤੇ ਬਸ ਕੰਟਰੋਵਰਸੀ ਕਰ ਲਈ। ਇਹਦਾ ਜੋ ਵੋਟਾਂ ਮੰਗਣ ਜਾਂਦੇ ਨਾ ਕਹਿੰਦੇ ਆ ਪਾਓ ਆਖੇ ਵੋਟਾਂ ਆਖੇ ਸਾਨੂੰ, ਅਸੀਂ ਬਦਲ ਦਿਆਂਗੇ ਤੁਹਾਡੀਆਂ ਤਕਦੀਰਾਂ ਨੂੰ। ਜਿਹੜੀਆਂ ਤੁਹਾਡੀਆਂ ਤਕਦੀਰਾਂ ਹੋਣਗੀਆਂ ਖਿਲਾਰਾਂਗੇ ਉਹਨਾਂ ਨੂੰ ਵਾਂਗ ਲੀਰਾਂ ਦੇ ਖਿਲਾਰ ਕੇ ਤੇ ਆਂਦੇ ਜੇ ਤੁਹਾਡੀ ਕੋਈ ਗੱਲ ਵੀ ਨਹੀਂ ਅਸੀਂ ਸੁਣਨੀ ਤੇ ਨਾ ਤੁਹਾਨੂੰ ਅਸੀਂ ਕਰ ਦੇਣੀ ਆ, ਤੇ ਇੱਕ ਦੂਜੇ ਨੂੰ ਮਿਹਣੋ ਹੋ ਕੇ ਤੇ ਉਹ ਗੱਲ ਸਾਰ ਦਿੰਦੇ ਆ। ਇਸ ਕਰਕੇ ਜੀ ਇਹ ਬਣਨਾ ਕੀ ਆ, ਨਾ ਇੰਡੀਆ ਦਾ ਕੋਈ ਬਣੇ ਨਾ ਪੰਜਾਬ ਦਾ, ਨਾ ਕੋਈ ਇਹਨਾਂ ਨੇ ਕਰਨਾ, ਆਪਦੀਆਂ ਜ਼ਗੀਰਾਂ ਬਣਾਈ ਜਾਂਦੇ ਆ। ਮੇਰਾ ਤਾਂ ਇੰਨਾ ਹੀ ਕਹਿਣਾ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਮਿਹਰਬਾਨੀ ਜੀ। ਵਿਚਾਰ ਹੀ ਸੀਗੇ ਤੁਹਾਡੇ, ਧੰਨਵਾਦ ਜੀ ਸਾਰਿਆਂ ਦਾ ਸੁਣਿਆ ਜਿਨ੍ਹਾਂ ਨੇ ਸਵਾਲ ਜਿਹੜੇ ਆ ਜੀ ਕੀਤੇ। ਇੱਕ ਵਾਰੀ ਫਿਰ ਇੱਕ ਅਪੀਲ ਹੀ ਆ ਜੀ ਉਹ ਵੀ ਕਰ ਦਿੱਤੀ। ਮੈਂ ਚਾਹੂੰਗਾ ਕਿ ਭੈਣ ਜੀ ਵੀ ਬਾਅਦ ਦੇ ਵਿੱਚ ਵੀ ਜਿਹੜਾ ਜੀ ਉਹ ਕਰਦੇ ਰਹਿਣ, ਜਿੰਨਾ ਕੁ ਸਹਿਯੋਗ ਜਿਹੜਾ ਜੀ ਉਹ ਕਰ ਸਕਦੇ ਹੋ। ਕੋਈ ਤੁਹਾਡੇ ਤੋਂ ਪੈਸੇ ਧੇਲੇ ਦੀ ਜ਼ਰੂਰਤ ਨਹੀਂ ਆ ਜੀ। ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਲੋਕ ਨੇ, ਰੋਟੀ ਖਾਂਦੇ ਨੇ। ਇੱਕ ਸਿਰਫ ਹਾਂ ਦਾ ਨਾਰਾ ਹੈ ਜਿਹੜਾ ਜੀ ਉਹ ਮਾਰਨ ਦੇ ਵਾਸਤੇ ਇਕੱਠੇ ਹੋਏ ਆ। ਕਾਈਂਡਲੀ ਇਹਦੇ ਵਿੱਚ ਜਿਹੜਾ ਜੀ ਉਹ ਸਾਥ ਦੇ। ਬਿਲਕੁਲ ਜੀ, ਇਹ ਤੁਸੀਂ ਕਿਸੇ ਲਈ ਦੂਸਰੇ ਲਈ ਜਿਹੜਾ ਕੰਮ ਕਰਨਾ ਹੈ ਨਾ, ਉਹ ਬਹੁਤ ਜ਼ਰੂਰੀ ਆ ਕਿ ਅਸੀਂ ਇੱਕ ਦੂਸਰੇ ਦਾ ਸਾਥ ਦਈਏ। ਆਪਣੇ ਲਈ ਤਾਂ ਅਸੀਂ ਸਾਰੇ ਕਰ ਲੈਂਦੇ ਹਾਂ ਅਤੇ ਬਹੁਤ ਜ਼ਰੂਰੀ ਆ। ਜਿੰਨੇ ਵੀ ਜਿੱਥੇ ਤੱਕ ਵੀ ਸੁਣਦੇ ਆ, ਤੁਸੀਂ ਪੰਜਾਬ ਦੇ ਵਿੱਚ ਵੀ ਕਾਲ ਕਰੋ, ਜਿੱਥੇ ਵੀ ਤੁਹਾਡਾ ਕੋਈ ਰਹਿੰਦਾ ਉੱਥੇ ਵੀ ਕਾਲ ਕਰਕੇ ਮੋਰਲ ਸਪੋਰਟ ਦੇਵੋ। ਜਿਸ ਤਰ੍ਹਾਂ ਦੀ ਵੀ ਸਪੋਰਟ ਚਾਹੀਦੀ ਆ ਉਹ ਜ਼ਰੂਰ ਸਪੋਰਟ ਦੇਵੋ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।